ਚੋਂ ਕਹਿੰਦੇ ਵੀ ਹਿਸਟਰੀ ਆਫ ਦਾ ਵਰਲਡ ਬਾਇਓਗ੍ਰਾਫੀ ਆਫ ਅ ਗ੍ਰੇਟ ਮੈਨ। ਜਿਹੜਾ ਇਤਿਹਾਸ ਹੁੰਦਾ ਦੁਨੀਆ ਦਾ ਉਹ ਕਿਸੇ ਨਾ ਕਿਸੇ ਇੱਕ ਬਹੁਤ ਵੱਡੇ ਮਹਾਨ ਵਿਅਕਤੀ ਦੇ ਡਿਕਟੇਟ ਕੀਤਾ ਹੁੰਦਾ, ਉਹਦੀ ਬਾਇਓਗ੍ਰਾਫੀ ਹੁੰਦੀ ਹੈ, ਉਹਦਾ ਜੀਵਨ ਹੀ। ਹਾਂ ਠੀਕ ਹੈ ਜੀ। ਜਦੋਂ ਮੁਹੰਮਦ ਸਾਹਿਬ ਨੂੰ ਜਦੋਂ ਸੀਗੇ ਜਿਉਂਦੇ ਉਦੋਂ ਦੇਖੋ ਵੀ ਉਹਨਾਂ ਨੇ ਕਿੰਨਾ ਜਿਹੜਾ ਆਪਾਂ ਚਲੋ ਉਹਨਾਂ ਦੇ ਲੈਕਚਰ 'ਚ ਵੀ ਪੜ੍ਹਾਂਗੇ, ਪਰ ਹੁਣ ਦੇਖੋ ਉਹਦੀ ਕਿੱਡੀ ਫੋਲੋਇੰਗ ਆ, ਹੈ ਨਾ, ਇਸਲਾਮ ਕਿੱਡਾ ਵੱਡਾ ਰਿਲੀਜਨ। ਸੋ ਆਪਾਂ ਨੂੰ ਇਹੀ ਨਹੀਂ ਕਿ ਉਦੋਂ ਜਿਹੜੀ ਕਿ ਇਹ ਚੀਜ਼ਾਂ ਇਵੇਂ ਨਹੀਂ ਸੀਗੀਆਂ। ਸੋ ਇਸ ਕਰਕੇ ਜਿਹੜੀ ਇਹਦੀ ਆਪਾਂ ਗੱਲ ਕਰੀਏ ਹੁਣ ਡਾਕਟਰ ਸਿਕੰਦਰ ਸਿੰਘ ਲਿਖਦੇ ਨੇ ਪਹਿਲਾਂ ਇਹਦੀ ਕਿਤਾਬ ਬਾਰੇ ਵੀ ਕੀ ਕਿਉਂ ਕੀਤੀ ਹੈ ਨਾ, ਅਤੇ ਉਹ ਕਹਿੰਦੇ ਵੀ ਕਾਰਲਾਈਲ ਦੀ ਇਸ ਲਿਖਤ ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਉਥਲਾਉਣ ਦਾ ਸਾਂਝਾ ਸਰੋਕਾਰ ਮਹਾਂਪੁਰਖਾਂ ਦੀ ਸਿਫਤ ਸਲਾਹ ਅਤੇ ਉਹਨਾਂ ਦੀਆਂ ਕਲਾਵਾਂ ਨੂੰ ਦੱਸਣਾ ਅਤੇ ਨਿੰਦਿਆ ਤੋਂ ਵਰਜਣਾ ਹੈ, ਜਿਹੜੀ ਉਦੋਂ ਬਹੁਤ ਹੁੰਦੀ ਸੀ, ਹੈ ਨਾ, ਜੋ ਅੱਜ ਵੀ ਹੋ ਰਹੀ ਹੈ। ਉਹ ਅੱਜ ਵੀ ਹੋ ਰਹੀ ਹੈ ਵੀ ਜਿਹੜੀ ਦੁਨੀਆ ਦੇ ਵਿੱਚ ਬਹੁਤਾਤ ਜਿਹੜੀਆਂ ਵੱਡੀਆਂ ਚੇਂਜਿਸ ਬਦਲਾਵ ਆਏ ਆ ਉਹ ਕਿਸੇ ਖਾਸ ਇੰਡੀਵਿਜੂਅਲ ਦੇ ਕਰਕੇ ਹੁੰਦੇ ਆ। ਉਹ ਇਹ ਨਹੀਂ ਵੀ ਇੱਕ ਪੂਰੀ ਸੋਸ਼ਲ ਜਿਹੜੀ ਮੂਵਮੈਂਟ, ਉਹ ਸੋਸ਼ਲ ਮੂਵਮੈਂਟ ਹੋਣ ਦੇ ਲਈ ਇੱਕ ਖਾਸ ਬੰਦੇ ਦਾ ਰੋਲ ਹੁੰਦਾ ਹੈ ਉਹਦੇ ਵਿੱਚ। ਜੇ ਆਪਾਂ ਸਿੱਖੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹ ਸਿੱਧਾ ਧੁਰਾ ਜਾ ਕੇ ਗੁਰੂ ਨਾਨਕ ਦੇਵ ਜੀ 'ਤੇ ਜੁੜਦਾ। ਉਹ ਇੱਕ ਖਾਸ ਰੱਬੀ ਰੂਪ ਜਿਹੜਾ ਉਹ ਇਨਸਾਨ ਦੇ ਰੂਪ ਧਾਰ ਕੇ ਜਿਹੜੇ ਉਹ ਆਏ ਸੀ, ਤਾਂ ਉਦੋਂ ਉਹਨਾਂ ਨੇ ਉਹ ਆਪਣੀ ਕਲਾ ਦੇ ਨਾਲ ਉਹ ਰੱਬ ਰੂਪ ਦੇ ਵਿੱਚ ਉਹ ਜਿਹੜੇ ਚੇਂਜ ਜਿਹੜੇ ਉਹ ਲਿਆਂਦੇ। ਉਸ ਤੋਂ ਬਾਅਦ 'ਚ ਸੋਸ਼ਲ ਰੀਫਾਰਮ ਜਿਹੜਾ ਆਉਂਦਾ ਆ। ਫਿਰ ਉਹ ਇੱਕ ਹੋਰ ਗੱਲ ਆ ਜਿਹੜੀ ਉਹਦੇ ਐਂਡ 'ਤੇ ਇਸੇ ਪੈਰਾਗ੍ਰਾਫ 'ਚ ਲਿਖਦੇ ਆ, ਅੱਜ ਵੀ ਉਹ ਕਹਿੰਦੇ ਜਦੋਂ ਕੋਈ ਸੱਭਿਆਚਾਰ ਇਤਿਹਾਸ 'ਤੇ ਮਾਣ ਕਰਦਾ ਹੈ ਤਾਂ ਉਹ ਔਖੇ ਸਮਿਆਂ ਦੀ ਗੱਲ ਹੁੰਦੀ ਹੈ। ਆਪਾਂ ਕਹਿੰਦੇ ਵੀ 18ਵੀਂ ਸਦੀ ਦੇ ਸਿੱਖਾਂ ਕਰੈਕਟਰ ਪਾਉਂਦੇ ਸੀ, ਉਹ ਸਾਡੇ ਨਾਲ ਕਿਤੇ ਸੌਖੇ ਸੀ, ਬਹੁਤ ਜ਼ਿਆਦਾ ਔਖੇ ਸੀ, ਪਰ ਮਾਣ ਕਰਦੇ ਹਾਂ ਅਸੀਂ ਉੱਤੇ ਵੀ ਉਹ ਚੀਜ਼ਾਂ। ਤੁਸੀਂ ਪੈਰਲਲ ਆਪਾਂ ਜਿੱਦਾਂ ਗੁਰੂ ਸਾਹਿਬਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਆਪਾਂ ਦੇਖਦੇ ਹਾਂ, ਚਾਰਾਂ ਪੁੱਤਾਂ ਨੂੰ ਵਾਰਨਾ, ਬਿਲਕੁਲ ਠੀਕ ਹੈ ਨਾ, ਉਹ ਕਰਕੇ ਦਿਖਾਇਆ, ਕਹਿ ਕੇ ਨਹੀਂ ਦਿਖਾਇਆ, ਕਰਕੇ ਦਿਖਾਇਆ। ਦੁਨੀਆ ਦੇ ਵਿੱਚ ਸਾਰਿਆਂ ਦੇ ਨਾਲ ਜਾ ਕੇ ਗੋਸ਼ਟੀਆਂ ਕਰਨੀਆਂ, ਉਹ ਕਈਆਂ ਨਹੀਂ, ਉਹ ਕਰਕੇ ਦਿਖਾਈਆਂ ਗੁਰੂ ਨਾਨਕ ਦੇਵ ਜੀ ਨੇ। ਤੱਤੀ ਤਵੀ ਤੇ ਬੈਠਣਾ ਉਹ ਆਪ ਕਰਕੇ ਦਿਖਾਇਆ। ਬਿਲਕੁਲ ਸੀਸ ਦਾ ਬਲੀਦਾਨ ਦੇਣਾ ਉਹ ਕਰਕੇ ਦਿਖਾਇਆ। ਬਿਲਕੁਲ ਇਹ 'ਚ ਜਿਵੇਂ ਕਾਰਲਾਈਲ ਹੀਰੋ ਦੀ ਆਪਾਂ ਕਹਿੰਦੇ ਵੀ ਕੌਣ ਹੁੰਦਾ, ਹੈ ਨਾ, ਕਾਰਲਾਈਲ ਕਹਿੰਦਾ ਵੀ ਇਸਦੀਆਂ ਗੱਲਾਂ ਦੀ ਕਈ ਪਰਤਾਂ ਨੇ। ਇੱਕ ਕਲਾ ਜਿਹੜੀ ਡਾਕਟਰ ਸਿਕੰਦਰ ਸਿੰਘ ਲਿਖਦੇ ਆ, ਕਹਿੰਦੇ ਕਲਾਧਾਰੀ ਆਪਣੇ ਲੋਕਾਂ ਨਾਲੋਂ ਅੰਦਰੋਂ ਜੁੜਿਆ ਹੁੰਦਾ ਹੈ ਇੱਕ ਤਾਂ, ਠੀਕ ਹੈ। ਦੂਜਾ 2 ਨੰਬਰ ਉਹ ਬਾਹਰੀ ਵਿਖਾਵੇ ਦੀ ਪਰਵਾਹ ਨਹੀਂ ਕਰਦਾ। 3 ਉਹ ਅੰਦਰੋਂ ਪੱਕਾ ਅਤੇ ਅਟੱਲ ਹੁੰਦਾ ਹੈ, ਜਿਸ ਨੂੰ ਬੋਲਣ ਲਈ ਘਾੜਤਾਂ ਨਹੀਂ ਘੜਨੀਆਂ ਪੈਂਦੀਆਂ। ਪ੍ਰੋਫੈਸਰ ਪੂਰਨ ਸਿੰਘ ਤਾਂ ਉਹਨੂੰ ਕਾਰਲਾਈਲ ਨੂੰ ਜੱਟ ਕਹਿੰਦੇ ਆ, ਉਹ ਕਹਿੰਦੇ ਤਾਂ ਖੌਰਾ ਜੱਟ, ਪੂਰਾ ਖੌਰਾ ਜੱਟ ਆ ਤਾਂ ਜਿਵੇਂ ਗੱਲ ਕਰਦਾ। ਚਲੋ ਤੁਸੀਂ ਉਵੇਂ ਪੁੱਛ ਰਹੇ ਜਿਵੇਂ ਜਿਵੇਂ ਚੀਜ਼ਾਂ ਮੇਰੀਆਂ ਹਾਈਲਾਈਟ ਕੀਤੀਆਂ ਹੋਈਆਂ ਨੇ। ਹੁਣ ਇੱਥੇ ਦੇਖੋ ਵੀ ਆਹ ਚੀਜ਼ ਪੜ੍ਹਦੇ ਪਹਿਲਾਂ, ਉਹ ਕਹਿੰਦੇ ਵੀ ਇਹ ਦਲੀਲ ਇਸ ਸਿੱਟੇ ਵੱਲ ਜਾਂਦੀ ਹੈ ਕਿ ਜਿਉਂ-ਜਿਉਂ ਬੰਦਾ ਅਗਾਂਹ ਤੁਰ ਰਿਹਾ ਹੈ ਉਸ ਕੋਲ ਪ੍ਰਗਟਾਵੇ ਦੀ ਸਮਰੱਥਾ ਤਾਂ ਵੱਧ ਰਹੀ ਹੈ। ਹੁਣ ਸੋਸ਼ਲ ਮੀਡੀਆ ਪ੍ਰਗਟਾਉਣ ਦੀ ਸਮਰੱਥਾ ਵੱਧ ਰਹੀ ਹੈ ਵੀ ਮੈਂ ਹੈਗਾ, ਠੀਕ ਹੈ ਜੀ, ਪਰ ਮਹਿਸੂਸਣ ਦਾ ਮਾਦਾ ਘਟੀ ਜਾ ਰਿਹਾ ਹੈ। ਮਹਿਸੂਸਣ ਤੋਂ ਬਿਨਾਂ ਪ੍ਰਗਟਾਵਾ ਨਿਰਾਰਥਕ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਆਰ ਭਰੀ ਸਤਿ ਸ੍ਰੀ ਅਕਾਲ। ਜੁੜ ਚੁੱਕੇ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ ਕਿਤਾਬਨਾਮਾ ਪ੍ਰੋਗਰਾਮ 'ਚ। ਰਾਜਕਨ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਅਤੇ ਸਾਰੇ ਦੇਖਣ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਕਿਤਾਬਨਾਮਾ ਪ੍ਰੋਗਰਾਮ ਦੇ ਜ਼ਰੀਏ ਆਪਾਂ ਵੱਖ-ਵੱਖ ਕਿਤਾਬਾਂ ਦੇ ਉੱਤੇ ਚਰਚਾ ਕਰਦੇ ਹਾਂ। ਹੁਣ ਤੱਕ ਆਪਾਂ ਕਈ ਕਿਤਾਬਾਂ ਦੇ ਬਾਬਤ 'ਤੇ ਚਰਚਾ ਕਰ ਚੁੱਕੇ ਹਾਂ। ਅੱਜ ਇਹ ਇੱਕ ਜਿਹੜੀ ਨਵੀਂ ਕਿਤਾਬ ਦੀ ਲੜੀ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ। ਇਹ ਕਿਤਾਬ ਹੈ ਥੋਮਸ ਕਾਰਲਾਈਲ ਹੁਣਾਂ ਦੀ ਲਿਖੀ ਹੋਈ, ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਕੀਤਾ ਆ। ਕਿਤਾਬ ਦਾ ਨਾਮ ਆ ਔਨ ਹੀਰੋਜ਼, ਹੀਰੋ ਵਰਸ਼ਿਪ ਐਂਡ ਦਾ ਹੀਰੋਇਕ ਇਨ ਹਿਸਟਰੀ। ਸੋ ਜਿਸ ਦਾ ਪੰਜਾਬੀ ਦੇ ਵਿੱਚ ਜਿਹੜੀ ਟਰਾਂਸਲੇਸ਼ਨ ਆ ਕਲਾਧਾਰੀ ਅਤੇ ਕਲਾਧਾਰੀ ਪੂਜਾ, ਥਾਮਸ ਕਾਰਲਾਈਲ ਹੁਣਾਂ ਦੀ ਇਹ ਕ੍ਰਿਤ, ਅਤੇ ਜਿਹੜਾ ਉਲੱਥਾਕਾਰ ਨੇ ਪ੍ਰੋਫੈਸਰ ਪੂਰਨ ਸਿੰਘ। ਅਤੇ ਇਹ ਜਿਹੜੀ ਪੰਜਾਬੀ ਦੇ ਵਿੱਚ ਛਪੀ ਹੋਈ ਕਿਤਾਬ ਆ ਉਸ ਦੀ ਸੰਪਾਦਕੀ ਸਿਕੰਦਰ ਸਿੰਘ ਹੁਣਾਂ ਨੇ ਜਿਹੜੀ ਉਹ ਕੀਤੀ ਆ। ਸੋ ਉਸ ਕਿਤਾਬ ਬਾਰੇ ਜਿਹੜੀ ਉਹ ਅੱਜ ਚਰਚਾ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ। ਆਪਾਂ ਪਿਛਲੀ ਵਾਰੀ ਜਦੋਂ ਗੱਲਬਾਤ ਕਰ ਰਹੇ ਸੀਗੇ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਹੀ ਜਿਹੜਾ ਨਾਵਲ ਆ ਪ੍ਰਕਾਸ਼ਨਾ,
ਉਸ ਦੇ ਬਾਰੇ ਜਿਹੜੀ ਗੱਲਬਾਤ ਆਪਾਂ ਕੀਤੀ ਸੀਗੀ। ਬੁੱਧ ਧਰਮ ਦੇ ਜਿਹੜੇ ਆ ਉਸ ਨੂੰ ਲੈ ਕੇ ਤਕਸ਼ਲਾ ਦੇ ਜਿਹੜੇ ਉਹ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਵਾਪਰਦਾ ਆ, ਇੱਕ ਰਾਜਾ ਬਣਨ ਤੋਂ ਪਹਿਲਾਂ ਕਿਵੇਂ ਉਹ ਹੋਣਾ ਆ, ਉਹ ਪ੍ਰੋਫੈਸਰ ਪੂਰਨ ਸਿੰਘ ਹੋਣਾ ਦਾ ਉਸ ਦੇ ਵਿੱਚ ਉਹ ਕੰਮ ਸੀਗਾ। ਅਤੇ ਅੱਜ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਕਿਤਾਬ ਦਾ ਜਿਹੜਾ ਇਹ ਟਰਾਂਸਲੇਸ਼ਨ ਕੀਤੀ ਹੈ ਹੀਰੋ ਵਰਸ਼ਿਪਸ ਨੂੰ ਲੈ ਕੇ, ਵਰਸ਼ਿਪਰਸ ਨੂੰ ਲੈ ਕੇ, ਇਹ ਕਿਤਾਬ ਕਿਉਂ ਚੁਣੀ? ਹਾਂਜੀ, ਨਹੀਂ ਇਹਦਾ ਦੇਖੋ ਵੀ ਇੱਕ ਤਾਂ ਜਿਹੜਾ ਆਪਾਂ ਗੱਲ ਕਰਦੇ ਹਾਂ ਪ੍ਰੋਫੈਸਰ ਸਾਹਿਬ ਦੀ, ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਵੀ ਜਦੋਂ ਪਹਿਲੇ ਆਪਾਂ ਸ਼ੁਰੂ ਕੀਤਾ ਸੀਗਾ ਕਿਤਾਬਨਾਮਾ, ਉਹਦੇ 'ਚ ਵੀ ਆਪਾਂ ਇਹ ਗੱਲ ਕੀਤੀ ਸੀਗੀ ਵੀ 4-5 ਜਿਹੜੇ ਪੰਜਾਬੀ ਦੇ ਲਿਖਣ ਵਾਲੇ ਨੇ, ਰਾਈਟਰ ਨੇ, ਉਹਨਾਂ ਨੂੰ ਪੜ੍ਹਨਾ ਚਾਹੀਦਾ। ਜ਼ਿਆਦਾ ਆ ਬਹੁਤ, ਪਰ ਜਿਹੜੇ ਮੈਨੂੰ ਲੱਗਦਾ ਵੀ 4 ਬਹੁਤ ਜ਼ਿਆਦਾ ਅਹਿਮ ਨੇ, ਉਹਨਾਂ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਇੱਕ ਆਉਂਦੇ। ਠੀਕ ਹੈ ਜੀ। ਅਤੇ ਹੁਣ ਆਪਾਂ ਪਿਛਲੀ ਵਾਰ ਪ੍ਰਕਾਸ਼ਨਾਂ ਦੀ ਗੱਲ ਕੀਤੀ ਸੀ, ਪ੍ਰਕਾਸ਼ਨਾ ਇੱਕ ਬੁੱਧਿਸਟ ਪ੍ਰਿੰਸੈਸ ਦੀ ਗੱਲ ਕੀਤੀ ਸੀਗੀ। ਹੁਣ ਦੇਖੋ ਵੀ ਉੱਥੋਂ ਥਾਮਸ ਕਾਰਲਾਈਲ ਦੀ ਗੱਲ ਕਰ ਰਹੇ ਆ ਹੁਣ ਪ੍ਰੋਫੈਸਰ ਸਾਹਿਬ, ਹੈ ਨਾ। ਥਾਮਸ ਕਾਰਲਾਈਲ ਜਿਹੜੀ ਨੇ, ਉਹਨਾਂ ਨੂੰ ਇੰਗਲਿਸ਼ ਲਿਟਰੇਚਰ ਦਾ ਇੱਕ ਵੱਡਾ ਥੰਮ ਮੰਨਿਆ ਜਾਂਦਾ ਜੀ। ਠੀਕ ਹੈ। ਜਿਹੜੇ ਵੀ ਪੜ੍ਹਦੇ ਆ ਫਿਲਾਸਫੀ ਜਾਂ ਜਿਹੜਾ ਲਿਟਰੇਚਰ ਪੜ੍ਹਦੇ ਆ, ਉਹ ਥਾਮਸ ਕਾਰਲਾਈਲ ਨੂੰ ਪੜ੍ਹਦੇ ਨੇ ਜਿਹੜੇ ਸਟੂਡੈਂਟ ਨੇ, ਹੈ ਨਾ। ਅਤੇ ਇਹਨਾਂ ਦੀਆਂ 34-35 ਵੱਡੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਛਪੀਆਂ ਨੇ, ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਕਿਤਾਬ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ, ਹੈ ਨਾ। ਇਹ ਕਿਤਾਬ ਇਜ਼ ਮੋਰ ਲਾਈਕ ਲੈਕਚਰਸ ਇਹਨਾਂ ਦੇ। ਹਾਂਜੀ, 6 ਲੈਕਚਰ ਨੇ। ਜਿਹੜੇ ਕਿਤਾਬ ਦੀ ਆਪਾਂ ਜੀ ਗੱਲ ਕਰੀਏ, ਕੁਛ ਕੁ ਤਾਂ ਭੂਮਿਕਾ 'ਚ ਤੁਸੀਂ ਦੱਸ ਦਿੱਤਾ ਹੈ, ਅਤੇ 6 ਲੈਕਚਰਾਂ ਦੇ ਜਿਹੜੀ ਹੈਗੀ ਉਹ ਕਿਉਂ ਨੇ, ਉਹਦੀ ਚਲੋ ਆਪਾਂ ਡਿਟੇਲ 'ਚ ਗੱਲ ਕਰਾਂਗੇ। ਅਤੇ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੀ ਕਾਫੀ ਲਿਖਤ ਆ ਜਿਹੜੀ ਉਹ ਛਪੀ ਨਹੀਂ ਸੀਗੀ ਜਦੋਂ ਉਹ ਆਪ ਜਿਉਂਦੇ ਸੀਗੇ, ਜਿਉਂ ਚ ਲਿਖਦੇ ਰਹੇ। ਹਾਂ, ਅਤੇ ਉਹਨਾਂ ਦੇ ਜਾਣ ਤੋਂ ਬਾਅਦ 'ਚ ਕਾਫੀ ਜਿਹੜਾ ਉਹਨਾਂ ਦਾ ਲਿਖਿਆ ਹੋਇਆ ਸੀਗਾ ਲਿਟਰੇਚਰ, ਉਹ ਪੰਜਾਬੀ ਯੂਨੀਵਰਸਿਟੀ ਕੋਲ ਚਲਿਆ ਗਿਆ, ਹੈ ਨਾ। ਕੁਛ ਕੁ ਸਾਂਭ ਕੇ ਰੱਖਿਆ ਵੀ ਬਹੁਤ ਜ਼ਿਆਦਾ, ਕੁਛ ਕੁ ਉਹਨਾਂ ਨੇ ਛਾਪਿਆ, ਲੇਟ ਛਾਪਿਆ, ਹੈ ਨਾ। ਅਤੇ ਜਿਹੜੇ ਇਹਦੇ ਵੀ 6 ਲੈਕਚਰਾਂ 'ਚ ਹੁਣ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਵੀ ਇਸ ਕਿਤਾਬ 'ਚ ਦਾ ਮੈਂ ਜਿਹੜਾ ਥਾਮਸ ਕਾਰਲਾਈਲ ਦਾ ਜਿਹੜਾ ਸਾਰਾ ਪੰਜਾਬੀ 'ਚ ਤਰਜਮਾ ਕੀਤਾ, ਅਤੇ ਪਰ ਉਹ ਕਿਤੇ ਇਹ ਨਹੀਂ ਕਹਿ ਰਹੇ ਵੀ ਮੈਂ 6 'ਚੋਂ 4 ਦਾ ਹੀ ਕੀਤਾ, 4 ਲੈਕਚਰਾਂ ਦਾ, ਪਰ ਲੱਭਾ ਆਪਾਂ ਨੂੰ 4 ਦਾ ਹੀ। ਹਾਂ, ਸੋ ਆਪਣੇ ਕੋਲ ਜਿਹੜੇ 3 ਤਾਂ ਬੇਸਿਕਲੀ ਜਦੋਂ 1914-1915 ਦੇ ਜਿਹੜੇ ਪੰਜਾਬੀ ਦੇ ਖਾਲਸਾ ਦੀਵਾਨ ਟਰੱਸਟ ਨੇ ਵੀ ਛਾਪੇ ਸੀਗੇ, 3 ਲੇਖ ਤਾਂ, ਹੈ ਨਾ। ਅਤੇ ਇੱਕ ਲੇਖ ਜਿਹੜਾ ਉਹ ਛਪਿਆ ਨਹੀਂ ਸੀਗਾ, ਜਿਹੜਾ ਅਖੀਰਲਾ, ਅਤੇ ਉਹ ਜਿਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਅਤੇ ਉਹ 4 ਫਿਰ ਜਿਹੜੇ ਲੇਖ ਸੀਗੇ ਉਹ ਹੁਣ ਇਕੱਠੇ ਕੀਤੇ ਗਏ ਆ ਵਿਵੇਕਗੜ੍ਹ ਪਬਲੀਕੇਸ਼ਨਸ ਕਰਨੀਆਂ, ਅਤੇ ਡਾਕਟਰ ਸਿਕੰਦਰ ਸਿੰਘ ਨੇ ਮਿਹਨਤ ਕੀਤੀ ਹੈ ਸਾਰਾ ਕੁਛ ਇਕੱਠਾ ਕਰਕੇ, ਅਤੇ ਉਹਨਾਂ ਨੂੰ ਜਿਹੜੀ ਬੁੱਕ ਦੇ ਰੂਪ ਵਿੱਚ ਆਪਾਂ ਨੂੰ ਦਿੱਤੀ ਹੈ। ਠੀਕ ਹੈ ਜੀ। ਅਤੇ ਇਹਦਾ ਜਿਹੜਾ ਸਰਵਰਕ ਆ ਆਪਾਂ ਦੱਸਦੇ ਜਾਈਏ ਵੀ ਆਪਣੇ ਕੋਲ ਪਰਮ ਸਿੰਘ ਆਉਂਦੇ ਹੁੰਦੇ ਆ, ਉਹਨਾਂ ਨੇ ਤਿਆਰ ਕੀਤਾ ਹੋਇਆ। ਠੀਕ, ਆਰਟ ਕੈਂਪ ਦੇ ਲਈ ਇੱਥੇ ਆਉਂਦੇ ਹੁੰਦੇ ਆ। ਹਾਂਜੀ। ਸੋ ਉਹਨਾਂ ਦਾ ਇਹ ਸਾਰਿਆਂ ਦੀ ਜਿਹੜੀ ਹੈਗੀ ਐਫਰਟ ਆ ਇਕੱਠੀ ਕਰਕੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਤਕਰੀਬਨ ਜਿਹੜੀ ਚੀਜ਼ ਸੋਚੀ ਸੀਗੀ ਵੀ ਮੈਨੂੰ ਇਹ ਕਿਤਾਬ ਦਾ ਤਰਜਮਾ ਕਰਨਾ ਚਾਹੀਦਾ, ਵੀ ਸਿੱਖਾਂ ਨੂੰ ਲੋੜ ਹੈ, ਅਤੇ ਉਹੀ ਉਸੇ ਚੀਜ਼ ਨੂੰ ਮੂਹਰੇ ਰੱਖ ਕੇ ਫਿਰ ਡਾਕਟਰ ਸਿਕੰਦਰ ਸਿੰਘ ਉਹਨਾਂ ਨੇ, ਮੈਨੂੰ ਲੱਗਦਾ ਵੀ ਫਿਰ ਇਹ 100 ਸਾਲ ਬਾਅਦ ਉਹਨਾਂ ਲੱਗਿਆ ਵੀ ਹੁਣ ਫਿਰ ਲੋੜ ਆ ਸਾਨੂੰ ਬਹੁਤ ਇਸ ਰੀਡ ਕਰ ਲਈਏ ਲੈਕਚਰ ਪੜ੍ਹਨ ਦੀ। ਹਾਂ, ਸੋ ਉਹਨਾਂ ਨੇ ਕੀਤਾ ਹਨ। ਸੋ ਥਾਮਸ ਕਾਰਲਾਈਲ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ। 4 ਦਸੰਬਰ 1795 ਨੂੰ ਉਹਨਾਂ ਦਾ ਜਨਮ ਹੁੰਦਾ ਹੈ। 5 ਫਰਵਰੀ 1881 ਦੇ ਵਿੱਚ ਉਹਨਾਂ ਦਾ ਦੇਹਾਂਤ ਹੁੰਦਾ। ਸਕਾਟਲੈਂਡ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਆ। ਇਹ ਕਾਫੀ ਪੜ੍ਹਦੇ ਵੀ ਰਹੇ ਆ, ਪਰ ਡਿਗਰੀ ਵਿੱਚੇ ਵੀ ਛੱਡਤੀ। ਮੈਥ ਦੇ ਟਿਊਟਰ ਬਣ ਗਏ ਸੀਗੇ। ਅਨਾਨ ਅਕੈਡਮੀ ਸੀ 1814 ਦੇ ਵਿੱਚ। 3 ਸਾਲਾਂ ਬਾਅਦ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡ ਦਿੱਤੀਆਂ। ਥੀਓਲੋਜੀਕਲ ਜਿਹੜੀ ਪੋਜੀਸ਼ਨ ਹੁੰਦੀ ਆ, ਉਹ ਕਹਿੰਦੇ ਵੀ ਉਹਨਾਂ ਦੀ ਟੀਚਿੰਗ ਦੇ ਨਾਲ ਉਹ ਕਹਿੰਦੇ ਵੀ ਮੇਰੇ ਮੇਲ ਨਹੀਂ ਖਾਂਦੀ। ਅਤੇ ਫਿਰ ਉਹਨਾਂ ਨੇ ਜਰਮਨ ਵੀ ਸਿੱਖੀ, ਅਤੇ ਕਾਫੀ ਕੁਛ ਜਿਹੜਾ ਹੋਇਆ। ਇਹ ਜਿਹੜੇ ਲੈਕਚਰ ਆ 1841 ਸੰਨ ਦੇ ਆ। ਹਾਂਜੀ, ਜਿਹੜੇ ਇਹਨਾਂ ਦੇ ਲਿਖੇ ਹੋਏ ਆ। ਸੋ 80-85 ਸਾਲ ਦੀ ਉਮਰ ਭੋਗ ਕੇ ਇਹਨਾਂ ਦਾ ਦੇਹਾਂਤ ਜਿਹੜਾ ਹੁੰਦਾ ਆ। ਸੋ ਮੈਨੂੰ ਇਹ ਲੱਗਦਾ ਜਦੋਂ ਆਪਾਂ ਇਹ ਸੰਪਾਦਕੀ ਜਾਂ ਇਹ ਪੜ੍ਹਦੇ ਹਾਂ, ਜਦੋਂ ਇਹ ਹੀਰੋਜ਼ ਦੀ ਇਸ ਦੇ ਵਿੱਚ ਗੱਲ ਕਰਦੇ ਆ, ਅਰਸ਼ ਵੀ
ਵੀ ਹੀਰੋ ਕਿੱਦਾਂ ਦਾ ਹੁੰਦਾ ਆ, ਕੀ ਕੋਈ ਖਾਸ ਬੰਦਾ ਇੱਕ ਉਹ ਲੈ ਕੇ ਆਉਂਦਾ ਆ ਕਿ ਇੱਕ ਸੋਸ਼ਲ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਸੋ ਉਹਦੇ ਉੱਤੇ ਇਹਨਾਂ ਨੇ ਕਾਫੀ ਫੋਕਸ ਕੀਤਾ ਆ। ਰੱਬ ਦੇ ਰੂਪ 'ਚ, ਪ੍ਰੋਫਿਟ ਦੇ ਰੂਪ 'ਚ, ਕਵੀ ਦੇ ਰੂਪ 'ਚ, ਰਾਜੇ ਦੇ ਰੂਪ ਦੇ ਵਿੱਚ ਜਿਹੜੇ ਹੀਰੋ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਇਸ ਦੇ ਵਿੱਚ ਇਹਨਾਂ ਲੇਖਾਂ ਦੇ ਵਿੱਚ ਜਿਹੜੀਆਂ ਛੋਈਆਂ ਆ। ਹਾਂਜੀ, ਨਹੀਂ ਜੇ ਹੁਣ ਆਪਾਂ ਕਿਤਾਬ ਦੀ ਬਣਤਰ ਦੀ ਗੱਲ ਕਰੀਏ ਹੈ ਨਾ, ਤਾਂ ਉਹਦੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ 6 ਲੈਕਚਰ ਨੇ, ਜਿਹੜੀ ਅੰਗਰੇਜ਼ੀ ਵਾਲੀ ਕਿਤਾਬ ਹੈ ਨਾ, ਅੰਗਰੇਜ਼ੀ ਦੇ ਜਿਹੜੇ 6 ਲੈਕਚਰ ਨੇ ਉਹਦੇ 'ਚ ਪਹਿਲਾਂ ਤਾਂ ਇਹ ਦੇਖੀਏ ਵੀ ਕਿਤਾਬ ਕਿਉਂ ਲਿਖੀ ਗਈ ਹੈ ਨਾ। ਜਿਸ ਸਮੇਂ ਥਾਮਸ ਕਾਰਲਾਈਲ ਜਿਉਂਦੇ ਸੀਗੇ ਜਾਂ ਜਦੋਂ ਉਹਨਾਂ ਦਾ ਕੰਮ ਸੀ, ਉਦੋਂ ਪੱਛਮ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਦਾ ਬਹੁਤ ਵੱਡਾ ਜ਼ੋਰ ਸੀ ਹੈ ਨਾ। ਉਦੋਂ ਫੁੱਲ ਜ਼ੋਰਾਂ 'ਤੇ ਸੀਗਾ ਵੀ ਸਾਰਾ ਕੁਝ ਚੱਲ ਰਿਹਾ ਸੀਗਾ, ਅਤੇ ਉਦੋਂ ਸਾਇੰਸ ਨੇ ਬਹੁਤ ਜਾਣੀ ਕਿ ਤਰੱਕੀ ਕੀਤੀ ਸੀਗੀ। ਸਾਇੰਸ ਦਾ ਜ਼ੋਰ ਸੀ ਹੈ ਨਾ ਜੀ। ਅਤੇ ਉਸ ਕੋਈ ਬੈਡ ਨਹੀਂ ਅਸੀਂ ਕਹਿੰਦੇ ਵੀ, ਪਰ ਜਿੱਦਾਂ ਮੈਂ ਇਹਨਾਂ ਦੀ ਸ਼ੁਰੂਆਤ 'ਚ ਦੱਸਿਆ ਵੀ ਜਿਹੜਾ ਥਿਓਲੋਜੀਕਲ, ਜਿਹੜਾ ਰੱਬ ਦੇ ਵਿੱਚ ਜਿਹੜਾ ਯਕੀਨ ਰੱਖਣ ਵਾਲਾ ਜਿਹੜਾ ਉਹ ਬੰਦਾ, ਥਿਓਲੋਜੀ ਇਹੀ ਹੁੰਦੀ ਆ ਵੀ ਇੱਕ ਫੇਥ ਦੇ ਨਾਲ ਜੁੜ ਕੇ, ਵੀ ਉਹ ਕਹਿੰਦਾ ਵੀ ਮੇਰੀ ਟੀਚਿੰਗ ਦੇ ਨਾਲ ਮੇਲ ਨਹੀਂ ਖਾਂਦੀ, ਤਾਂ ਹੀ ਟੀਚਿੰਗ ਛੱਡਤੀ ਉਹਨਾਂ ਨੇ ਵਿੱਚ। ਬਿਲਕੁਲ। ਅਤੇ ਉਦੋਂ ਸਮਾਂ ਇਹੋ ਜਿਹਾ ਬਣਾਇਆ ਸੀਗਾ ਵੀ ਰੱਬ 'ਤੇ ਭਰੋਸਾ ਬਹੁਤ ਘੱਟ ਸੀਗਾ ਆਮ ਪਬਲਿਕ ਦੇ ਵਿੱਚ ਹੈ ਨਾ, ਅਤੇ ਕਿੰਤੂ ਪਰੰਤੂ ਬਹੁਤ ਸੀਗੀ, ਖਾਸ ਕਰਕੇ ਜਿਹੜੇ ਪੁਰਾਣੇ ਧਾਰਮਿਕ ਜਾਂ ਜਿਹੜੇ ਬੰਦੇ ਲੰਘ ਕੇ ਗਏ ਨੇ ਹਿਸਟਰੀ 'ਚੋਂ, ਉਹਨਾਂ ਦੇ ਗ੍ਰੇਟ ਮੈਨ ਕਹਿ ਸਕਦੇ। ਹਾਂ, ਜਿਵੇਂ ਇੱਕ ਉਦਾਹਰਨ ਹੀ ਆ ਉਹਦੇ 'ਤੇ। ਹੁਣ ਦੂਜਾ ਜਿਹੜਾ ਲੈਕਚਰ ਆ ਉਹ ਜਿਹੜਾ ਕਲਾਧਾਰੀ ਹੈਗਾ ਪੈਗੰਬਰ ਰੂਪ 'ਚ ਮੁਹੰਮਦ ਸਾਹਿਬ 'ਤੇ ਆ। ਮੁਹੰਮਦ ਸਾਹਿਬ ਦੇ ਉੱਤੇ ਉਦੋਂ ਦੇ ਸਕਾਟਲੈਂਡ ਜਾਂ ਬ੍ਰਿਟੇਨ ਦੇ ਵਿੱਚ ਬਹੁਤ ਕੋਈ ਚੰਗੀਆਂ ਮਾੜੀਆਂ ਗੱਲਾਂ ਕਹੀਆਂ ਜਾਂਦੀਆਂ ਸੀਗੀਆਂ, ਅਤੇ ਉਹਨਾਂ ਚੀਜ਼ਾਂ ਨਹੀਂ ਫਿਰ ਉਹਨਾਂ ਨੇ ਥਾਮਸ ਕਾਰਲਾਈਲ ਨੇ ਲਿਖਿਆ ਵੀ ਬੇਸਿਕਲੀ ਉਹਨਾਂ ਨੇ ਕਿਤਾਬ 'ਚ ਦੱਸਿਆ ਵੀ ਇਵੇਂ ਨਹੀਂ ਹੁੰਦਾ ਗਾ ਜਿਵੇਂ ਆਪਾਂ ਅੱਜ ਚੀਜ਼ਾਂ ਦੇਖਦੇ ਹਾਂ ਹੈ ਨਾ। ਅਤੇ ਉਹਨਾਂ ਦੀ ਇੱਕ ਜਿਹੜੀ ਇਸ ਕਿਤਾਬ ਦੀ ਜਿਹੜੀ ਵੱਡੀ ਕੋਟ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ, ਆਮ ਹੀ ਲਿਖੀ ਜਾਂਦੀ ਹੈ, ਜਿਸ 'ਚੋਂ ਕਹਿੰਦੇ ਵੀ ਹਿਸਟਰੀ ਆਫ ਦਾ ਵਰਲਡ ਬਾਇਓਗ੍ਰਾਫੀ ਆਫ ਅ ਗ੍ਰੇਟ ਮੈਨ। ਜਿਹੜਾ ਇਤਿਹਾਸ ਹੁੰਦਾ ਦੁਨੀਆ ਦਾ, ਉਹ ਕਿਸੇ ਨਾ ਕਿਸੇ ਇੱਕ ਬਹੁਤ ਵੱਡੇ ਮਹਾਨ ਵਿਅਕਤੀ ਦੇ ਡਿਕਟੇਟ ਕੀਤਾ ਹੁੰਦਾ, ਉਹਦੀ ਬਾਇਓਗ੍ਰਾਫੀ ਹੁੰਦੀ ਹੈ, ਉਹਦਾ ਜੀਵਨ ਹੀ। ਹਾਂ, ਠੀਕ ਹੈ ਜੀ। ਜਦੋਂ ਮੁਹੰਮਦ ਸਾਹਿਬ ਨੂੰ ਜਦੋਂ ਸੀਗੇ ਜਿਉਂਦੇ, ਉਦੋਂ ਦੇਖੋ ਵੀ ਉਹਨਾਂ ਨੇ ਕਿੰਨਾ ਜਿਹੜਾ ਆਪਾਂ ਚਲੋ ਉਹਨਾਂ ਦੇ ਲੈਕਚਰ 'ਚ ਵੀ ਪੜ੍ਹਾਂਗੇ, ਪਰ ਹੁਣ ਦੇਖੋ ਉਹਦੀ ਕਿੱਡੀ ਫੋਲੋਇੰਗ ਆ ਹੈ ਨਾ, ਇਸਲਾਮ ਕਿੱਡਾ ਵੱਡਾ ਰਿਲੀਜਨ। ਸੋ ਆਪਾਂ ਨੂੰ ਇਹੀ ਨਹੀਂ ਕਿ ਉਦੋਂ ਜਿਹੜੀ ਕਿ ਇਹ ਚੀਜ਼ਾਂ ਇਵੇਂ ਨਹੀਂ ਸੀਗੀਆਂ। ਸੋ ਇਸ ਕਰਕੇ ਇਹ ਬੁੱਕ ਲਿਖੀ ਉਹਨਾਂ ਨੇ, ਅਤੇ ਉਹਨਾਂ ਨੇ ਦੱਸਿਆ ਵੀ ਹੀਰੋ ਕੀ ਹੁੰਦਾ ਹੈ ਨਾ, ਜਿਹਨੂੰ ਅਸੀਂ ਕਲਾਧਾਰੀ ਕਹਿੰਦੇ ਪੰਜਾਬੀ 'ਚ। ਪੰਜਾਬੀ ਵਾਲੀ ਕਲਾ 'ਚ ਜਿਹੜੀ ਹੈਗੀ ਹੈ ਕਿਤਾਬ, ਉਹਦੇ ਵਿੱਚ ਮੈਨੂੰ ਲੱਗਦਾ ਇਹ ਅੱਜ ਦੇ ਜ਼ਮਾਨੇ 'ਚ ਅਰਸ਼ੇ ਜ਼ਰੂਰੀ ਇਸ ਲਈ ਵੀ ਆ। ਕਾਰਨ ਇਹ ਆ ਵੀ ਆਪਾਂ ਕਿਸੇ ਨੂੰ ਵੀ ਅੱਜ ਕੱਲ੍ਹ ਹੀਰੋ ਮੰਨ ਰਹੇ ਹਾਂ, ਕਿਸੇ ਦੇ ਵੀ ਮਗਰ ਜਿਹੜਾ ਉਹ ਲੱਗ ਰਹੇ ਆ। ਗ੍ਰੇਟ ਉਹ ਨਾ ਹੁੰਦੇ ਹੋਏ ਵੀ ਉਹਨੂੰ ਆਪਾਂ ਗ੍ਰੇਟ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਲੋਕ ਬੜੀ ਇਸ ਦੁਵਿਧਾ 'ਚ ਫਸੇ ਨੇ। ਹਾਂਜੀ, ਨਹੀਂ ਕਲਾਧਾਰੀ ਦੇ ਕਿਹੋ ਜਿਹੇ ਗੁਣ ਹੁੰਦੇ ਨੇ ਉਹਦੇ ਬਾਰੇ ਵੀ ਗੱਲ ਕੀਤੀ ਆ ਹੈ ਨਾ। ਫਿਰ ਜਿਹੜੀ ਆਪਾਂ ਹੁਣ ਤੁਸੀਂ ਗੱਲ ਕੀਤੀ ਆ ਵੀ ਦੁਵਿਧਾ ਵੀ ਕੌਣ ਸਹੀ ਹੈ ਕੌਣ ਗਲਤ ਆ, ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਆਪਾਂ ਨੂੰ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਉਹਦੇ ਵਿੱਚ ਹੈ ਨਾ। ਡੈਮੋਕ੍ਰੇਸੀ 'ਤੇ ਗੱਲ ਕੀਤੀ ਆ ਹੈ ਨਾ। ਅੱਜ ਆਪਾਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ, ਉਹ ਤਾਂ ਡੈਮੋਕ੍ਰੇਸੀ ਨਵਾਂ ਖਿਆਲ ਸੀਗਾ ਅੱਜ ਤੋਂ 300 ਸਾਲ ਪਹਿਲਾਂ ਹੈ ਨਾ। ਉਦੋਂ ਤਾਂ ਕਲੋਨੀਅਲਿਜ਼ਮ ਹਟ ਹੀ ਰਿਹਾ ਸੀ। ਹਾਂ, ਸੋ ਉਹ ਡੈਮੋਕ੍ਰੇਸੀ 'ਤੇ ਵੀ ਗੱਲ ਕੀਤੀ। ਹਟਿਆ ਕਿੱਥੇ ਸੀ, ਉਦੋਂ ਚੱਲ ਹੀ ਰਿਹਾ ਸੀ, ਪੂਰੇ ਜੋਬਨ 'ਤੇ ਸੀ। ਅਮਰੀਕਾ ਹੀ ਉਦੋਂ ਆਜ਼ਾਦ ਹੋਇਆ ਸੀ, ਉਸ ਤੋਂ ਬਾਅਦ ਲੈਦਾ ਤਾਂ ਘੱਟ ਹੀ ਮੁਲਕ ਸੀ ਇੱਦਾਂ। ਬਿਲਕੁਲ, ਉਹਨੂੰ ਵੀ ਕ੍ਰਿਟੀਸਾਈਜ਼ ਵੀ ਕੀਤਾ ਉਹਨਾਂ ਨੇ ਫਿਰ ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸੋ ਜੇ ਆਪਾਂ ਕਿਤਾਬ ਦੀ ਬਣਤਰ ਦੱਸਣੀ ਹੋਵੇ, ਆਪਾਂ ਪੰਜਾਬੀ ਵਾਲੀ ਕਿਤਾਬ ਦੀ ਪੜ੍ਹੀ ਹੈ ਜੀ, ਸੋ ਪੰਜਾਬੀ ਵਾਲੀ ਕਿਤਾਬ ਦੀ ਜ਼ਿਆਦਾ ਗੱਲ ਕਰਾਂਗੇ। ਹਾਂਜੀ, ਬਿਲਕੁਲ ਠੀਕ ਹੈ। ਇੰਗਲਿਸ਼ ਵਾਲੀ ਕਿਤਾਬ ਦਾ ਦੱਸਣ ਦਾ ਕਾਰਨ ਇਹ ਸੀਗਾ ਵੀ ਜੇ ਕੋਈ ਅੰਗਰੇਜ਼ੀ ਪੜ੍ਹਨਾ ਚਾਹੁੰਦਾ ਤਾਂ ਉਹ ਪੜ੍ਹ ਸਕਦਾ ਓਰੀਜਨਲ ਇਹ। ਹਾਂਜੀ, ਸੋ ਉਹਦਾ ਫਾਇਦਾ ਇਹ ਹੋਊਗਾ ਵੀ ਇਹਦੇ 'ਚ 6 ਦੇ 6 ਲੈਕਚਰ ਪੜ੍ਹੇ ਜਾਣਗੇ, ਅਤੇ ਪੰਜਾਬੀ ਵਾਲੇ 'ਚ 4 ਪੜ੍ਹੇ ਜਾਣੇ, ਕਿਉਂਕਿ ਪ੍ਰੋਫੈਸਰ ਸਾਹਿਬ ਨੇ ਤਰਜਮਾ 4 ਦਾ ਕੀਤਾ। ਹਾਂ, ਜਾਂ ਆਪਣਾ ਕੋਲ 4 ਹੀ ਲੱਭੇ। ਹਾਂਜੀ, ਉਹਦਾ ਅੱਛਾ, ਠੀਕ ਹੈ ਜੀ। ਸੋ 6ਵੇਂ ਜੇ ਆਪਾਂ 6 ਲੈਕਚਰਾਂ ਦੀ ਗੱਲ ਕਰੀਏ ਤਾਂ ਜਿਹੜਾ ਪਹਿਲਾ ਲੈਕਚਰ ਆ ਉਹ ਹੈਗਾ ਜਿਹੜੀ ਕਲਾਧਾਰੀ ਰੱਬ ਰੂਪ 'ਚ, ਉਹਦੇ ਬਾਰੇ ਔਰਡਨ ਬਾਰੇ ਗੱਲ ਕੀਤੀ ਆ ਉੱਥੇ। ਔਰਡਨ ਨੌਰਸ ਲੋਕਾਂ ਦਾ ਜਿਹੜਾ ਰੱਬ ਮੰਨਿਆ ਜਾਂਦਾ, ਠੀਕ ਹੈ ਜੀ। ਅਤੇ ਦੂਜਾ ਜਿਹੜਾ ਲੈਕਚਰ ਆ ਉਹ ਹੈਗਾ ਕਲਾਧਾਰੀ ਪੈਗੰਬਰ ਰੂਪ 'ਚ ਹੈ ਨਾ। ਅਤੇ ਜਿਹੜੀ ਉੱਥੇ ਫਿਰ ਉਹ ਮੁਹੰਮਦ ਸਾਹਿਬ ਦੀ ਗੱਲ ਕਰਦੇ ਆ, ਠੀਕ ਹੈ।
ਤੇ ਤੀਜਾ ਲੈਕਚਰ ਆ ਕਲਾਧਾਰੀ ਕਵੀ ਰੂਪ ਵਿੱਚ। ਉੱਥੇ ਉਹ ਡਾਂਟੇ ਤੇ ਵਿਲੀਅਮ ਸ਼ੇਕਸਪੀਅਰ ਦੀ ਗੱਲ ਕਰਦੇ ਆ। ਠੀਕ ਹੈ ਜੀ। ਚੌਥਾ ਲੈਕਚਰ ਜਿਹੜਾ ਕਲਾਧਾਰੀ ਬਾਦਸ਼ਾਹ ਕਿੰਗ ਦੇ ਰੂਪ 'ਚ। ਹਾਂਜੀ, ਜਿਹੜਾ ਪੰਜਾਬੀ ਦੀ ਕਿਤਾਬ 'ਚ ਆ ਉੱਥੇ ਚੌਥਾ ਬਣ ਜਾਂਦਾ ਕਲਾਧਾਰੀ ਬਾਦਸ਼ਾਹ ਰੂਪ 'ਚ। ਜਿਹੜਾ ਅੰਗਰੇਜ਼ੀ ਵਾਲੀ 'ਚ ਆ ਉਹ 'ਚ ਹੈਗਾ ਦ ਹੀਰੋ ਐਜ਼ ਅ ਪ੍ਰੀਸਟ, ਜਿੱਥੇ ਉਹ ਮਾਰਟਿਨ ਲੂਥਰ ਤੇ ਜੌਨ ਨੌਕਸ ਦੀ ਗੱਲ ਕਰਦੇ ਆ ਜੀ। ਤੇ ਪੰਜਵੇਂ 'ਚ ਦ ਹੀਰੋ ਆਫ ਮੈਨ ਆਫ ਲੈਟਰਸ, ਜਿੱਥੇ ਉਹ ਸੈਮੂਅਲ ਜੌਨਸਨ ਹੈ ਨਾ, ਜੌਨ ਰੋਸੇ ਐਂਡ ਰੋਬਰਟ ਬਰਨਸ ਦੀ ਗੱਲ ਕਰਦੇ ਆ। ਤੇ ਜਿਹੜਾ ਆਪਣਾ ਚੌਥਾ ਪੰਜਾਬੀ ਦੀ ਕਿਤਾਬ ਦਾ ਤੇ ਅੰਗਰੇਜ਼ੀ ਦੀ ਵਾਲੀ 'ਚ ਛੇਵਾਂ ਇਹਨਾਂ ਦਾ ਅਖੀਰਲਾ, ਹਾਂਜੀ, ਉੱਥੇ ਕਲਾਧਾਰੀ ਬਾਦਸ਼ਾਹ ਰੂਪ ਵਿੱਚ, ਜਿੱਥੇ ਉਹ ਕ੍ਰੋਮਵੈਲ ਤੇ ਨਪੋਲੀਅਨ ਦੀ ਗੱਲ ਕਰਦੇ ਆ। ਠੀਕ ਹੈ। ਅੱਜ ਆਪਾਂ ਕਿਹੜੇ ਲੈਕਚਰ 'ਤੇ ਗੱਲ ਕਰਨੀ? ਪਹਿਲਾਂ ਰੱਬ ਰੂਪ 'ਚ। ਪਹਿਲਾਂ ਆਪਾਂ ਦੋ ਕੋਸ਼ਿਸ਼ ਕਰਦੇ ਹਾਂ ਵੀ ਇੱਕ ਸ਼ੁਰੂ ਕਰਦੇ ਹਾਂ, ਹੈ ਨਾ। ਸੋ ਦੇਖਦੇ ਕਿੰਨਾ ਟਾਈਮ ਲੱਗਦਾ, ਫਿਰ ਉਸ ਹਿਸਾਬ ਦੇ ਨਾਲ ਅੱਗੇ ਜਿਹੜਾ ਉਹ ਚੱਲਾਂਗੇ। ਫਿਰ ਕਿਉਂਕਿ ਪਹਿਲਾਂ ਸੰਪਾਦਕੀ ਹੈ ਡਾਕਟਰ ਸਾਹਿਬ ਸਿਕੰਦਰ ਸਿੰਘ ਉਹਨਾਂ ਨੇ ਲਿਖੀ ਹੈ, ਪੂਰਨ ਸਿੰਘ ਨੇ ਲਿਖੀ ਹੈ, ਹੈ ਨਾ। ਤੇ ਆਪਾਂ ਉਹਦੇ ਬਾਰੇ ਵੀ ਕੀ ਕਿਤਾਬ 'ਚ ਉਹ ਕੀ ਸੋਚਦੇ ਆ ਉਹਦੇ ਬਾਰੇ। ਤੇ ਫਿਰ ਆਪਾਂ ਦੂਜੇ ਲੈਕਚਰ 'ਚ ਜਿਵੇਂ ਜਿਵੇਂ ਸਮਾਂ ਹੋਈ ਜਾਊਗਾ ਆਪਾਂ ਲੈਕਚਰ ਵਾਈਜ਼ ਲੈਕਚਰ ਚੱਲੀ ਜਾਵਾਂਗੇ। ਤੇ ਪਰ ਆਪਾਂ ਇਹ ਦੱਸਦੇ ਜਾਈਏ ਵੀ ਇੱਕ ਤਾਂ ਇਹ 'ਚ 4 ਲੈਕਚਰ ਹੀ ਆਪਾਂ ਕਰਨੇ ਆ, ਕਿਉਂਕਿ ਪੰਜਾਬੀ ਵਾਲੀ ਕਿਤਾਬ ਪੜ੍ਹੀ ਆਪਾਂ ਪੰਜਾਬੀ ਵਾਲੇ ਕਰਨੇ ਆ। ਦੂਜਾ ਇਹ ਆ ਵੀ ਆਪਾਂ ਫਿਰ ਇੱਕ ਵਾਰ ਦੱਸਦੇ ਜਾਈਏ ਵੀ ਆਪਾਂ ਕੋਈ ਐਕਸਪਰਟ ਨਹੀਂ ਹੈਗੇ, ਤੇ ਜੋ ਸਾਨੂੰ ਸਮਝ ਆਉਂਦੀ ਹੈ ਪਾਠਕ ਦੇ ਰੂਪ ਵਿੱਚ ਅਸੀਂ ਕਿਤਾਬ ਪੜ੍ਹੀ ਹੈ ਤੇ ਜਿੰਨਾ ਕੁ ਪੜ੍ਹ ਕੇ ਪਤਾ ਲੱਗਿਆ ਉਹ ਦੱਸਣ ਦੀ ਕੋਸ਼ਿਸ਼ ਕੀਤੀ ਆ। ਤੇ ਹਰੇਕ ਕਿਤਾਬ ਦਾ ਇਹੀ ਮਕਸਦ ਹੁੰਦਾ ਵੀ ਕੋਈ ਪੜ੍ਹ ਆਪਾਂ ਨੂੰ ਸੁਣ ਕੇ ਕੋਈ ਹੋਰ ਪੜ੍ਹੇ। ਹੋ ਸਕਦਾ ਵੀ ਉਹਨਾਂ ਨੇ ਆਪਣੇ ਨਾਲ ਵੀ ਜ਼ਿਆਦਾ ਸਿੱਖਣਾ ਤੇ ਆਪਾਂ ਉਹਨਾਂ ਸਿੱਖਿਆ, ਉਹਨਾਂ ਨੂੰ ਜ਼ਿਆਦਾ ਸਮਝ ਆਵੇ, ਉਹ ਜ਼ਿਆਦਾ ਸਮਝਾ ਸਕਦੇ ਹੁਣ। ਸੋ ਪਰ ਜਿਹੜੀ ਇਹਦੀ ਆਪਾਂ ਗੱਲ ਕਰੀਏ ਹੁਣ, ਡਾਕਟਰ ਸਿਕੰਦਰ ਸਿੰਘ ਲਿਖਦੇ ਨੇ ਪਹਿਲਾਂ ਇਹਦੀ ਕਿਤਾਬ ਬਾਰੇ ਵੀ ਕੀ ਕਿਉਂ ਕੀਤੀ ਹੈ ਨਾ। ਤੇ ਉਹ ਕਹਿੰਦੇ ਵੀ ਕਾਰਲਾਈਲ ਦੀ ਇਸ ਲਿਖਤ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਉਥਲਾਉਣ ਦਾ ਸਾਂਝਾ ਸਰੋਕਾਰ ਮਹਾਂਪੁਰਖਾਂ ਦੀ ਸਿਫਤ ਸਲਾਹ ਤੇ ਉਹਨਾਂ ਦੀਆਂ ਕਲਾਵਾਂ ਨੂੰ ਦੱਸਣਾ ਤੇ ਨਿੰਦਿਆ ਤੋਂ ਵਰਜਣਾ ਹੈ, ਜਿਹੜੀ ਉਦੋਂ ਬਹੁਤ ਹੁੰਦੀ ਸੀ, ਹੈ ਨਾ, ਜੋ ਅੱਜ ਵੀ ਹੋ ਰਹੀ ਹੈ। ਉਹ ਅੱਜ ਵੀ ਹੋ ਰਹੀ ਹੈ। ਤੇ ਦੇਖੋ ਗੁਰਬਾਣੀ 'ਚ ਵੀ ਕਿੰਨੀ ਜਗ੍ਹਾ ਆਉਂਦਾ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਦੂਜੇ ਧਰਮਾਂ ਦੀ ਵੀ, ਹੈ ਨਾ। ਤੇ ਵੀ ਉਹ ਸਾਨੂੰ ਉੱਥੇ ਜਿਹੜੀ ਦੇਖੋ ਜਦੋਂ ਤੁਸੀਂ ਵੱਡੀਆਂ ਕਿਤਾਬਾਂ ਪੜ੍ਹਦੇ ਹੋ ਉਹਦੇ 'ਚ ਇੱਕ ਜਿਹੜਾ ਸੈਂਟਰਲ ਆਈਡੀਆ ਹੁੰਦਾ ਨਾ, ਉਹ ਸਾਰੇ ਕਿਤੇ ਉਵੇਂ ਹੀ ਰੈਜ਼ੋਨੇਟ ਕਰਦਾ। ਤੇ ਇੱਥੇ ਵੀ ਹੁਣ ਦੇਖੋ 6 ਬੰਦਿਆਂ ਦੀ ਗੱਲ ਕੀਤੀ ਆ, 6 ਚਲੋ ਬੰਦੇ ਜ਼ਿਆਦਾ ਪਰ 6 ਲੈਕਚਰਾਂ ਦੀ ਗੱਲ ਕੀਤੀ ਆ ਤੇ ਆਪਾਂ 4 ਦੀ ਕਰਦੇ ਹਾਂ। ਤੇ ਉਹਦੇ 'ਚ ਵੀ ਸਾਰੀਆਂ ਗੱਲਾਂ ਇਹੀ ਕੀਤੀਆਂ ਗਈਆਂ ਨੇ, ਹੈ ਨਾ। ਤੇ ਵੀ ਜਿੰਨਾ ਕੂੜ ਪ੍ਰਚਾਰ ਹੁੰਦਾ ਜਾਂ ਤੁਸੀਂ ਉਦੋਂ ਦੀ ਵਿੱਦਿਆ ਦੇ ਹਿਸਾਬ ਨਾਲ ਗੱਲ ਕਰ ਲੈਂਦੇ ਹੋ, ਹੈ ਨਾ। ਵੀ ਹੁਣ ਤਾਂ ਇਹ ਮੈਨੂੰ ਇਹ ਚੀਜ਼ਾਂ ਦਾ ਪਤਾ, ਪਰ ਤੁਹਾਨੂੰ ਉਦੋਂ ਨਹੀਂ ਨਾ ਪਤਾ ਸੀ ਵੀ ਉਦੋਂ ਸਿਚੁਏਸ਼ਨ ਕੀ ਸੀ, ਜਦੋਂ ਆਰਡਨ ਸੀਗਾ ਨਾਰਥ ਲੋਕਾਂ ਦਾ, ਜਿਹੜੇ ਨਾਰਥ ਮਾਈਥੋਲੋਜੀ ਸੀਗੀ ਜਦੋਂ, ਹੈ ਨਾ। ਤੇ ਜਿਹਦੇ 'ਚੋਂ ਥੋਰ ਵਾਲੇ ਕਰੈਕਟਰ ਸਾਰੇ ਉਸੇ ਮਿਥੋਲੋਜੀ 'ਚੋਂ ਨਿਕਲੇ ਹੋਏ ਨੇ, ਜਿਹੜੇ ਅੱਜ ਸੁਪਰ ਹੀਰੋ ਨੇ। ਉਹ ਤਾਂ ਉਹੋ ਜਿਹਾ ਥੋਰ ਤਾਂ ਨਹੀਂ ਹੋਊਗਾ, ਬਟ ਚਲੋ, ਹੈ ਨਾ। ਗ੍ਰੀਕ ਸੀਗੇ ਜਾਂ ਨਾਰਥ ਮਾਈਥੋਲੋਜੀ, ਗ੍ਰੀਕ ਤੋਂ ਵੀ ਪਹਿਲਾਂ ਦੇ। ਹਾਂ, ਤੇ ਉਦੋਂ ਬਾਅਦ 'ਚ ਫਿਰ ਇਹ ਲੈਟਿਨ ਨਿਕਲੇ, ਉਹ 'ਚੋਂ ਇੰਗਲਿਸ਼ ਨਿਕਲੀ ਜਾਂ ਗ੍ਰੀਕ ਉਹਦੇ ਵਿੱਚੋਂ ਨਿਕਲੇ, ਹੈ ਨਾ। ਤੇ ਉਹਨਾਂ ਦੇ ਬਾਰੇ ਗੱਲਾਂ ਕਰਦੇ ਨੇ ਵੀ ਕੀ ਉਦੋਂ ਦੇ ਲੋਕ ਗੱਲਾਂ ਕਰਦੇ ਨੇ ਕੀ ਗਲਤ ਆ ਤੇ ਕੀ ਠੀਕ ਆ, ਹੈ ਨਾ। ਸੋ ਲੇਖਕ ਦੇ ਅਨੁਵਾਦ ਦੋਵੇਂ ਸੰਸਾਰ ਮਹਾਂਪੁਰਖਾਂ ਦਾ ਕੀਤਾ ਖਾਂਦਾ ਹੈ। ਉਹ ਕਹਿੰਦੇ ਵੀ ਜਿਹੜੇ ਇਹ ਗੱਲ ਦਾ ਸੈਂਟਰਲ ਆਈਡੀਆ, ਇਹ ਜਿਵੇਂ ਆਪਾਂ ਪਹਿਲਾਂ ਵੀ ਉਹ ਕੋਟ ਪੜ੍ਹੀ ਸੀ ਉਹਦੇ 'ਚ ਵੀ ਇਹੀ ਗੱਲ ਕੀਤੀ ਸੀ ਵੀ ਜਿਹੜੇ ਹੀਰੋਜ਼ ਦੀ ਜਿਹੜੀ ਕਾਰਗੁਜ਼ਾਰੀ ਸੀ ਉਹਦੀ, ਉਹ ਦਾ ਸੰਸਾਰ ਬਾਅਦ ਦਾ ਸੰਸਾਰ ਉਹਨਾਂ ਨੂੰ ਉਵੇਂ ਹੀ ਉਹ ਚੀਜ਼ਾਂ ਨੂੰ ਵੜਦਾ ਜਿਹੜੀਆਂ ਚੀਜ਼ਾਂ ਉਹ ਬੀਜ ਕੇ ਗਏ ਸੀ। ਕਾਰਲਾਈਲ ਦਾ ਇਹਦੇ ਵਿੱਚ ਨਾ ਇੱਕ ਜਿਹੜੀ ਜਿਸਟ ਆ ਜੋ ਮੈਂ ਅੰਡਰਸਟੈਂਡ ਕੀਤੀ ਆ, ਅਰਸ਼ਦੀਪ ਸਿੰਘ ਸੰਪਾਦਕੀ ਦੇ ਵਿੱਚ ਵੀ ਉਹ ਡਾਕਟਰ ਸਿਕੰਦਰ ਸਿੰਘ ਜਿਹੜੀ ਉਹ ਲਿਖਦੇ ਆ ਵੀ ਜਿਹੜੀ ਦੁਨੀਆ ਦੇ ਵਿੱਚ ਬਹੁਤਾਤ ਜਿਹੜੀਆਂ ਵੱਡੀਆਂ ਚੇਂਜਿਸ ਬਦਲਾਵ ਆਏ ਆ ਉਹ ਕਿਸੇ ਖਾਸ ਇੰਡੀਵਿਜੂਅਲ ਦੇ ਕਰਕੇ ਹੁੰਦੇ ਆ। ਉਹ ਇਹ ਨਹੀਂ ਵੀ ਇੱਕ ਪੂਰੀ ਸੋਸ਼ਲ ਜਿਹੜੀ ਮੂਵਮੈਂਟ, ਉਹ ਸੋਸ਼ਲ ਮੂਵਮੈਂਟ ਹੋਣ ਦੇ ਲਈ ਇੱਕ ਖਾਸ ਬੰਦੇ ਦਾ ਰੋਲ ਹੁੰਦਾ ਹੈ ਉਹਦੇ ਵਿੱਚ। ਜੇ ਆਪਾਂ ਸਿੱਖੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹ ਸਿੱਧਾ ਧੁਰਾ ਜਾ ਕੇ ਗੁਰੂ ਨਾਨਕ ਦੇਵ ਜੀ 'ਤੇ ਜੁੜਦਾ। ਉਹ ਇੱਕ ਖਾਸ ਰੱਬੀ ਰੂਪ ਜਿਹੜਾ ਉਹ ਇਨਸਾਨ ਦੇ ਰੂਪ ਧਾਰ ਕੇ ਜਿਹੜੇ ਉਹ ਆਏ ਸੀ, ਤਾਂ ਉਦੋਂ ਉਹਨਾਂ ਨੇ ਉਹ ਆਪਣੀ ਕਲਾ ਦੇ ਨਾਲ ਉਹ ਰੱਬ ਰੂਪ ਦੇ ਵਿੱਚ ਉਹ ਜਿਹੜੇ ਚੇਂਜ ਜਿਹੜੇ ਉਹ ਲਿਆਂਦੇ। ਉਸ ਤੋਂ ਬਾਅਦ 'ਚ ਸੋਸ਼ਲ ਰੀਫਾਰਮ ਜਿਹੜਾ ਆਉਂਦਾ ਆ। ਅਤੇ ਜਿਹੜਾ ਕਾਰਲਾਈਲ ਆ ਇਹ ਦੁਨੀਆ ਦੇ ਹੋਰ ਹਿੱਸਿਆਂ ਦੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਉਸ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਸ਼ੋਅ ਕਰ ਰਿਹਾ ਆ ਵੀ ਇਹ ਜਿਹੜੇ ਬਦਲਾਵ ਨੇ, ਵੱਡੇ ਚੇਂਜ ਨੇ, ਚਾਹੇ ਇੰਸਟੀਟਿਊਸ਼ਨਲ ਰੂਪ ਦੇ ਵਿੱਚ ਆਪਾਂ ਦੇਖਦੇ ਹਾਂ ਬਾਅਦ ਦੇ ਵਿੱਚ,
ਚਾਹੇ ਮੂਵਮੈਂਟਸ ਦੇ ਵਿੱਚ, ਚਾਹੇ ਪ੍ਰੋਗਰੈਸ ਦੇ ਰੂਪ ਦੇ ਵਿੱਚ, ਇਹ ਬੰਦਿਆਂ ਕਰਕੇ, ਇੰਡੀਵਿਜੂਅਲ ਫੋਰਸਿਸ ਦੇ ਕਰਕੇ ਜਿਹੜਾ ਉਹ ਜ਼ਿਆਦਾ ਹੁੰਦੇ ਆ। ਹਾਂਜੀ, ਨਾਲ ਦੀ ਨਾਲ ਉਹ ਇਹ ਗੱਲ ਤੁਹਾਡੀ ਜਮਾਂ ਸਹੀ ਹੈ। ਨਾਲ ਦੀ ਗੱਲ ਉਹ ਇਹ ਕਾਰਲਾਈਲ ਕਹਿੰਦਾ ਵੀ ਜਿਹੜੇ ਇਹ ਬੰਦੇ ਹੁੰਦੇ ਆ ਰੱਬ ਦੇ ਭੇਜੇ ਹੁੰਦੇ ਆ। ਰੱਬੀ ਰੂਪ ਹੁੰਦੇ, ਵੀ ਰੱਬੀ ਰੂਪ ਹੁੰਦੇ ਆ, ਉਹਨਾਂ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਨਾ। ਉਹਨਾਂ ਨੂੰ ਆਪਾਂ ਮੰਨਦੇ ਅੱਡ ਅੱਡ ਤਰੀਕੇ ਨਾਲ ਆ, ਹੈ ਨਾ। ਜਿਵੇਂ ਹੁਣ ਆਰਡਨ ਨੂੰ ਰੱਬ ਰੂਪ 'ਚ ਮੰਨਿਆ ਲੋਕਾਂ ਨੇ ਵੀ ਉਹ ਰੱਬ ਸੀ, ਠੀਕ ਆ। ਮੁਹੰਮਦ ਸਾਹਿਬ ਨੂੰ ਪੈਗੰਬਰ ਮੰਨਦੇ ਆ, ਪ੍ਰੋਫਿਟ ਦੇ ਰੂਪ 'ਚ। ਅਤੇ ਉਹ ਚੀਜ਼ਾਂ ਅੱਡ ਅੱਡ ਹੋ ਸਕਦੀਆਂ, ਪਰ ਤੁਹਾਡੀ ਗੱਲ ਸਹੀ ਹੈ ਵੀ ਉਹ ਰੱਬ ਦੇ ਭੇਜੇ ਬੰਦੇ ਹੁੰਦੇ ਨੇ। ਉਹਨਾਂ ਦੇ ਕੋਈ ਜਿਹੜੀ ਉਹਨਾਂ ਨੇ ਕੋਈ ਚੀਜ਼ ਨੂੰ ਚੈਲੰਜ ਕਰਨਾ ਹੁੰਦਾ ਅਤੇ ਫਿਰ ਉਹ ਇੱਕ ਨਵੀਂ ਰੀਤ ਸ਼ੁਰੂ ਕਰਦੇ ਆ, ਅਤੇ ਉਹ ਫਿਰ ਆਉਣ ਵਾਲੇ ਰਿਫੋਰਮ ਜਾਂ ਪ੍ਰੋਗਰੈਸ ਜਾਂ ਉਹ ਚੀਜ਼ਾਂ ਇੰਸਟੀਚਿਊਟਸ ਦੇ ਰੂਪ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੀਆਂ। ਚਾਹੇ ਫਿਰ ਉੱਥੇ ਲੂਥਰ ਦੀ ਗੱਲ ਕਰ ਲਓ, ਚਲੋ ਆਪਾਂ ਇਸ ਕਿਤਾਬ ਦੇ ਵਿੱਚ ਨਹੀਂ ਗੱਲ ਕੀਤੀ, ਬਟ ਇੰਗਲਿਸ਼ ਵਾਲੇ ਜਿਹੜਾ ਲੂਥਰ ਵਾਲਾ ਜਿਹੜਾ ਉਹਦਾ ਸਾਰੇ ਰਿਫੋਰਮ ਵਾਲਾ ਆ ਜਾਂਦਾ ਹੈ ਨਾ। ਸੋ ਉਹੀ ਗੱਲਾਂ ਨੇ ਵੀ ਉਹ ਜਿਹੜੇ ਬੰਦੇ ਹੁੰਦੇ ਨੇ ਉਹ ਆਉਣ ਵਾਲੇ ਸਮੇਂ ਨੂੰ ਬਹੁਤ ਚੀਜ਼ਾਂ ਡਿਕਟੇਟ ਕਰਕੇ ਜਾਂਦੇ ਨੇ। ਤੇ ਅੱਜ ਦੇ ਜ਼ਮਾਨੇ 'ਚ ਪੈਰਲਲ ਮੈਂ ਤਾਂ ਨਾਲ ਚੱਲਣਾ ਚਾਹੁੰਦਾ ਹਰਸ਼ਦੀਪ ਸਿੰਘ, ਵੀ ਲੋਕਾਂ ਨੂੰ ਇਹ ਭੁਲੇਖਾ ਆ ਵੀ ਸ਼ਾਇਦ ਉਹ ਅਸਲ 'ਚ ਰੱਬ ਦੇ ਘੱਲੇ ਹੋਏ ਬੰਦੇ ਆ, ਉਹ ਫੋਰਸ ਕਰਨਾ ਚਾਹ ਰਹੇ ਆ ਵੀ ਅਸੀਂ ਰੱਬ ਦੇ ਬੰਦੇ ਆ, ਪਰ ਉਹ ਉਹਨਾਂ ਦੇ ਵਿੱਚ ਅਸਲ 'ਚ ਉਹ ਕਲਾ ਹੈ ਨਹੀਂ। ਹਾਂਜੀ, ਤੇ ਲੋਕ ਫਿਰ ਵੀ ਉਹਨਾਂ ਦੇ ਮਗਰ ਲੱਗ ਜਾਂਦੇ ਆ। ਤੁਸੀਂ ਹੁਣ ਜਿਹੜੀ ਦੋ ਗੱਲਾਂ ਮੈਂ ਇੱਥੇ ਹਾਈਲਾਈਟ ਜਿਹੜੀਆਂ ਕੀਤੀਆਂ, ਉਹ ਜਮਾਂ ਮਤਲਬ ਮੌਕੇ ਦੀ ਗੱਲ ਕੀਤੀ ਆ। ਇਹ ਉਹ 'ਚ ਲਿਖਿਆ ਵੀ ਅੰਗਰੇਜ਼ਾਂ ਨੂੰ ਉਹ ਕਹਿੰਦੇ ਜਿਹੜੇ ਮਹਾਂਪੁਰਖ ਆਰਡਨ ਦੇ ਨਾਰਥ ਦੇ ਲੋਕਾਂ 'ਤੇ ਮਾਣ ਨਾ ਕਰਨ ਲਈ ਉਹ ਸਵਾਲ ਕਰਦਾ ਕਾਰਲਾਈਲ ਵੀ ਕਿਉਂ ਨਹੀਂ ਕਰਦੇ ਤੁਸੀਂ। ਪਾਸਟ ਵਾਲੀ ਗੱਲ ਆ ਨਾ, ਉਹ ਕਹਿੰਦਾ ਵੀ ਉਹ 'ਤੇ ਮਾਣ ਕਰਨਾ ਚਾਹੀਦਾ ਆਰਡਨ 'ਤੇ, ਚਾਹੇ ਉਹ ਮਿਥੋਲੋਜੀ ਆ ਲੱਗਦਾ ਵੀ ਨਹੀਂ ਠੀਕ ਆ, ਜਿਵੇਂ ਵੀ ਅੱਜ ਦੀ ਸਾਇੰਸ ਉਹ ਕੁਐਸਚਨ ਕਰਦੀ ਆ, ਉਹ ਕਹਿੰਦਾ ਵੀ ਉਹਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ, ਉਹ 'ਤੇ ਕਹਿੰਦਾ ਤੁਸੀਂ ਮਾਣ ਕਰੋ। ਨਾਲ ਦੀ ਨਾਲ ਉਹ ਹੁਣ ਅੱਜ ਦੀ ਗੱਲ ਚੱਲਦਾ, ਕਹਿੰਦਾ ਕਾਰਲਾਈਲ ਆਖਦਾ ਵੀ ਮਹਾਂਪੁਰਖ ਤੇ ਉਸ ਦੇ ਰਾਹ ਤੁਰੇ ਸੱਚ ਦੇ ਪਾਂਧੀਆਂ ਦਾ ਜੀਵਨ ਸੌਖ ਮਨੋਰੰਜਨ ਮਾਇਆ ਦਾ ਨਹੀਂ, ਸਗੋਂ ਸੇਵਾ ਕੁਰਬਾਨੀ ਤੇ ਔਖ ਦਾ ਹੁੰਦਾ ਹੈ। ਕਿਵੇਂ ਬੰਦਾ ਕਿਵੇਂ ਦੇਖਦਾ, ਜਿਹੜਾ ਦਾ ਬੰਦਾ ਪੂਰੇ ਐਸ਼ੋ ਆਰਾਮ 'ਚ ਜੇ ਰਿਹਾ ਤੇ ਦੂਜੇ ਨੂੰ ਮੇਰੇ ਵਰਗਾ ਦੂਜੇ ਨੂੰ ਸਲਾਹਾਂ ਦੇ ਰਿਹਾ, ਉਹ ਨਹੀਂ ਹੋ ਸਕਦਾ ਮਹਾਂਪੁਰਖ ਹੋਣਾ ਵੀ ਜਿਹਦਾ ਜੀਵਨ ਕੁਰਬਾਨੀ ਹੁੰਦੀ ਆ, ਉਹ 'ਚ ਸੇਵਾ ਭਾਵਨਾ ਦੇ ਦਿਖਦੀ ਹੁੰਦੀ ਆ, ਅਤੇ ਬਹੁਤ ਔਖਾ ਹੁੰਦਾ। ਆਪਾਂ ਦੇਖ ਲਓ ਕਿਹੜੇ, ਫਿਰ ਉਹ ਇੱਕ ਹੋਰ ਗੱਲ ਆ ਜਿਹੜੀ ਉਹਦੇ ਐਂਡ 'ਤੇ ਇਸੇ ਪੈਰਾਗ੍ਰਾਫ 'ਚ ਲਿਖਦੇ ਆ, ਅੱਜ ਵੀ ਉਹ ਕਹਿੰਦੇ ਜਦੋਂ ਕੋਈ ਸੱਭਿਆਚਾਰ ਇਤਿਹਾਸ 'ਤੇ ਮਾਣ ਕਰਦਾ ਹੈ ਤਾਂ ਉਹ ਔਖੇ ਸਮਿਆਂ ਦੀ ਗੱਲ ਹੁੰਦੀ ਹੈ। ਆਪਾਂ ਕਹਿੰਦੇ ਵੀ 18ਵੀਂ ਸਦੀ ਦੇ ਸਿੱਖਾਂ ਕਰੈਕਟਰ ਪਾਉਂਦੇ ਸੀ, ਉਹ ਸਾਡੇ ਨਾਲ ਕਿਤੇ ਸੌਖੇ ਸੀ, ਬਹੁਤ ਜ਼ਿਆਦਾ ਔਖੇ ਸੀ, ਪਰ ਮਾਣ ਕਰਦੇ ਹਾਂ ਸੀ ਉੱਤੇ, ਕਿਉਂਕਿ ਉੱਥੋਂ ਕਰੈਕਟਰ ਝਲਕਦਾ। ਬਿਲਕੁਲ। ਸੋ ਇਹੀ ਗੱਲ ਆ ਜਿਹੜੀ ਸਿੱਖ ਸਟਰਗਲ 'ਚ ਬਾਅਦ 'ਚ ਵੀ ਹੋਈਆਂ, ਜਾਂ 80s ਦੇ 90s 'ਚ ਵੀ ਹੋਇਆ, ਉਹ 'ਚ ਸਾਨੂੰ ਕਈ ਵਾਰ ਅਸੀਂ ਇਹ ਗਲਤੀ ਕਰਦੇ ਹਾਂ ਵੀ ਅਸੀਂ ਉਹਨੂੰ ਦੇਖਦੇ ਹਾਂ ਵੀ ਨਹੀਂ ਇਹ ਬਹੁਤ ਮਾੜਾ ਸਮਾਂ ਸੀ। ਮਾੜਾ ਨਹੀਂ, ਉਹ ਮਾਣ ਕਰਨ ਵਾਲਾ ਸਮਾਂ ਸੀ, ਹੈ ਨਾ। ਵੀ ਉਹ ਇੰਨੀ ਔਖਿਆਈ ਦੇ ਵਿੱਚੋਂ ਕਿੱਡੀ ਚੜ੍ਹਦੀ ਕਲਾ 'ਚ ਰਹੇ ਉੱਥੇ। ਸੋ ਇਹ ਚਾਹੇ ਆਪਾਂ ਪਹਿਲਾਂ ਦਾ ਆਪਾਂ ਆਪਦੇ 'ਤੇ ਵੀ ਅਪਲਾਈ ਕਰਕੇ ਦੇਖ ਲਈਏ ਸਿੱਖਾਂ 'ਤੇ। ਸੋ ਉਹੀ ਗੱਲ ਉਹ ਇੱਥੇ ਬਾਰ-ਬਾਰ ਕਹਿ ਰਹੇ ਹੈ ਨਾ। ਅਤੇ ਕਾਰਲਾਈਲ, ਪ੍ਰੋਫੈਸਰ ਪੂਰਨ ਸਿੰਘ, ਬਾਅਦ 'ਚ ਡਾਕਟਰ ਸਿਕੰਦਰ ਸਿੰਘ ਨੇ ਲਿਖਿਆ, ਉਹ ਇਹੀ ਹੈ ਵੀ ਜਿੱਥੇ ਜਿਹੜੇ ਮਹਾਂਪੁਰਖਾਂ ਨੇ ਕਰਨਾ ਹੁੰਦਾ ਕੁਛ ਇੱਕ, ਤਾਂ ਉਹ ਸੌਖੇ ਨਹੀਂ ਹੁੰਦੇ ਗੇ। ਉਹਨਾਂ ਦਾ ਜੀਵਨ ਬਾਅਦ 'ਚ ਹੀ ਜਾਣੀ ਕਿ ਵਧੀਆ ਲਾਈਮਲਾਈਟ 'ਚ ਆਉਂਦਾ, ਪਰ ਜਦੋਂ ਹੁੰਦੇ ਨੇ ਉਹ ਤਾਂ ਬਹੁਤ ਔਖੇ ਸਮੇਂ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਉਹ, ਹੈ ਨਾ। ਮੁਹੰਮਦ ਸਾਹਿਬ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਕਹਿ ਸਕਦੇ ਵੀ ਸਰੀਰ 'ਤੇ ਉਹ ਕਸ਼ਟ ਝੱਲ ਕੇ ਉਹ ਚੀਜ਼ਾਂ ਚੇਂਜ ਕੀਤੀਆਂ ਹੁੰਦੀਆਂ, ਵੀ ਉਹ ਇੱਦਾਂ ਹੀ ਨਹੀਂ ਆ ਵੀ ਗੱਲਾਂ ਦੇ ਨਾਲ ਨਹੀਂ ਆ। ਬਿਲਕੁਲ। ਵੀ ਉਹ ਚੀਜ਼ਾਂ ਤੁਸੀਂ ਪੈਰਲਲ ਆਪਾਂ ਜਿੱਦਾਂ ਗੁਰੂ ਸਾਹਿਬਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਆਪਾਂ ਦੇਖਦੇ ਹਾਂ, ਚਾਰਾਂ ਪੁੱਤਾਂ ਨੂੰ ਵਾਰਨਾ। ਬਿਲਕੁਲ ਠੀਕ ਹੈ ਨਾ। ਉਹ ਕਰਕੇ ਦਿਖਾਇਆ, ਕਹਿ ਕੇ ਨਹੀਂ ਦਿਖਾਇਆ, ਕਰਕੇ ਦਿਖਾਇਆ। ਦੁਨੀਆ ਦੇ ਵਿੱਚ ਸਾਰਿਆਂ ਦੇ ਨਾਲ ਜਾ ਕੇ ਗੋਸ਼ਟੀਆਂ ਕਰਨੀਆਂ, ਉਹ ਕਈਆਂ ਨਹੀਂ, ਉਹ ਕਰਕੇ ਦਿਖਾਈਆਂ ਗੁਰੂ ਨਾਨਕ ਦੇਵ ਜੀ ਨੇ। ਤੱਤੀ ਤਵੀ ਤੇ ਬੈਠਣਾ, ਉਹ ਆਪ ਕਰਕੇ ਦਿਖਾਇਆ। ਬਿਲਕੁਲ। ਸੀਸ ਦਾ ਬਲਿਦਾਨ ਦੇਣਾ, ਉਹ ਕਰਕੇ ਦਿਖਾਇਆ। ਬਿਲਕੁਲ। ਮੀਰੀ ਪੀਰੀ ਉਹ ਪਹਿਨ ਕੇ ਦਿਖਾਈ। ਇੱਦਾਂ ਨਹੀਂ, ਇਕੱਲਾ ਇਹ ਨਹੀਂ ਵੀ ਸਿਰਫ ਉਹ ਲੜਾਈਆਂ ਲੜੀਆਂ, ਕੂਟਨੀਤਿਕ, ਰਾਜਨੀਤਿਕ, ਹਰ ਇੱਕ ਚੀਜ਼, ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਕੇ ਦਿਖਾਈਆਂ ਆ। ਸੋ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਇਹ ਜਿਹੜੀ ਗੱਲ, ਵੀ ਜਿਹੜਾ ਆਈ ਥਿੰਕ ਜਿਹੜਾ ਹੀਰੋ ਐਜ਼ ਡਿਵਿਨਿਟੀ ਵਾਲਾ ਜਿਹੜਾ ਇਹਨਾਂ ਦਾ ਲੈਕਚਰ ਆ, ਉਹਦੇ ਵਿੱਚ ਇਹ ਦੱਸਦੇ ਵੀ ਉਸ ਜ਼ਮਾਨੇ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਵੀ ਜਿਹੜੇ ਐਕਸਟਰਾ ਆਰਡੀਨਰੀ ਮੈਨ ਸੀਗੇ, ਲੋਕ ਸੀਗੇ, ਉਹਨਾਂ ਨੂੰ ਫਿਰ ਰੱਬ ਦੇ ਤੌਰ ਤੇ ਪੂਜਦੇ, ਰੱਬ ਮੰਨ ਲੈਂਦੇ ਸੀ, ਉਹਨਾਂ ਨੂੰ ਰੱਬ ਵਾਂਗੂ ਪੂਜਦੇ ਸੀਗੇ। ਹੁਣ ਇਹ 'ਚ ਜਿਵੇਂ ਕਾਰਲਾਈਲ ਹੀਰੋ ਦੀ ਆਪਾਂ ਕਹਿੰਦੇ ਵੀ ਕੌਣ ਹੁੰਦਾ, ਹੈ ਨਾ। ਕਾਰਲਾਈਲ ਕਹਿੰਦਾ ਵੀ ਇਸਦੀਆਂ ਗੱਲਾਂ ਦੀ ਕਈ ਪਰਤਾਂ ਨੇ। ਇੱਕ ਕਲਾ ਜਿਹੜੇ ਡਾਕਟਰ ਸਿਕੰਦਰ ਸਿੰਘ ਲਿਖਦੇ ਆ, ਕਹਿੰਦੇ ਕਲਾਧਾਰੀ ਆਪਣੇ ਲੋਕਾਂ ਨਾਲੋਂ ਅੰਦਰੋਂ ਜੁੜਿਆ ਹੁੰਦਾ ਹੈ ਇੱਕ ਤਾਂ, ਠੀਕ ਹੈ। ਦੂਜਾ 2 ਨੰਬਰ,
ਉਹ ਬਾਹਰੀ ਵਿਖਾਵੇ ਦੀ ਪਰਵਾਹ ਨਹੀਂ ਕਰਦਾ। 3 ਉਹ ਅੰਦਰੋਂ ਪੱਕਾ ਅਤੇ ਅਟੱਲ ਹੁੰਦਾ ਹੈ, ਜਿਸ ਨੂੰ ਬੋਲਣ ਲਈ ਘਾੜਤਾਂ ਨਹੀਂ ਘੜਨੀਆਂ ਪੈਂਦੀਆਂ। ਉਸ ਅੰਦਰੋਂ ਠੀਕ ਬੋਲ ਆਪ ਮੁਹਾਰੇ ਨਿਕਲਦੇ ਹਨ। 4 ਉਹ ਕਿਸੇ ਕਿਸਮ ਦੇ ਦਾਬੇ ਹੇਠ ਨਹੀਂ ਹੁੰਦਾ, ਉਹ ਆਪਣੇ ਲੋਕਾਂ ਦੀ ਬੋਲੀ ਵਿੱਚ ਹੀ ਬੋਲਦਾ ਹੈ, ਬੇਸ਼ੱਕ ਉਸ ਨੂੰ ਗੰਵਾਰ ਹੀ ਕਿਉਂ ਨਾ ਕਿਹਾ ਜਾਂਦਾ ਹੋਵੇ। ਤੇ ਬਾਬੇ ਨੂੰ ਵੀ ਕੋਈ ਭੂਤਨਾ ਬੇਤਾਲਾ ਕਹਿੰਦੇ ਸੀ, ਇੱਦਾਂ ਹੀ। ਠੀਕ ਹੈ। ਉਸ ਦੇ ਬੋਲ ਜਸ਼ੀਲੇ ਹੁੰਦੇ ਹਨ, ਉਸ ਦੇ ਵਾਕਾਂ ਵਿੱਚ ਨਰਾਰਥਕਤਾ ਅਤੇ ਬੇਲੋੜੀ ਵਿਸ਼ੇਸ਼ਕਤਾ ਨਹੀਂ ਹੁੰਦੀ, ਹੈ ਨਾ। ਉਹਦੇ ਅੰਦਰੋਂ ਆਪਦੇ ਆਪ ਹੀ ਨਿਕਲਦੇ ਉਹ ਚੀਜ਼ਾਂ। ਫਿਰ ਉਹ ਸੋਚ ਕੇ ਨਹੀਂ ਬੋਲਦਾ ਜਿਵੇਂ ਆਪਾਂ ਨੂੰ ਸੋਚ ਕੇ ਬੋਲਣਾ ਵੀ ਕੋਈ ਗਲਤੀ ਨਾਲ ਗੱਲ ਕਹੀ ਜਾਵੇ, ਹੈ ਨਾ। ਅਤੇ ਜਿਹੜਾ ਮਹਾਂਪੁਰਖ ਹੁੰਦਾ ਉਹਦੇ 'ਚੋਂ ਇਹ ਚੀਜ਼ਾਂ ਨਹੀਂ, ਉਹ ਤਾਂ ਫਿਰ ਸਹੀ ਤੜ ਚੀਜ਼ਾਂ ਨਿਕਲਦੀਆਂ ਨੇ, ਹੈ ਨਾ। ਬਿਲਕੁਲ। ਅਤੇ ਇਹ ਗੱਲ ਜਿਹੜੀ ਆ, ਇਹ ਜਿਵੇਂ ਹੁਣ ਗਾਹਾਂ ਆਪਾਂ ਜਦੋਂ ਪੜ੍ਹਾਂਗੇ ਵੀ ਲੈਕਚਰਾਂ 'ਚ ਵੀ ਦੇਖਾਂਗੇ, ਅਤੇ ਵੀ ਔਰਡਨ ਨੇ ਕਈ, ਜਾਂ ਮੁਹੰਮਦ ਸਾਹਿਬ ਕਹਿੰਦੇ ਸੀ, ਮੁਹੰਮਦ ਸਾਹਿਬ ਨੇ ਜਦੋਂ ਕਿਹਾ ਵੀ ਮੈਨੂੰ ਵੀ ਆਹ ਕੁਰਾਨ ਆਇਤ ਹੋਣ ਲੱਗੀ ਆ, ਹੈ ਨਾ, ਆਇਤਾਂ ਆਈਆਂ ਨੇ, ਤਾਂ ਉਹਨਾਂ ਨੇ ਇਹ ਕਿਹਾ ਵੀ ਮੇਰੇ ਬੋਲ ਨਹੀਂ ਗੇ। ਉਹ ਤਾਂ ਆਪ ਤਾਂ ਉਹ ਮਤਲਬ ਪੜ੍ਹੇ ਲਿਖੇ ਨਹੀਂ ਸੀਗੇ, ਪਰ ਉਹਨਾਂ ਤੋਂ ਐਡੀਆਂ ਰੱਬੀ ਚੀਜ਼ਾਂ ਨਿਕਲਣੀਆਂ, ਤਾਂ ਉਹ ਫਿਰ ਉਹ ਆਪ ਰੱਬ ਬੋਲਦਾ ਸੀ, ਆਪਦੇ ਆਪ ਬੋਲਦਾ ਸੀ, ਉਹ ਗਲਤ ਨਹੀਂ ਨਾ ਬੋਲ ਸਕਦੇ ਸੀ, ਹੈ ਨਾ। ਸੋ ਇਹ ਚੀਜ਼ਾਂ ਇੱਥੇ ਵੀ ਆਪਾਂ ਦੇਖਾਂਗੇ ਗਾਹਾਂ ਲੈਕਚਰ ਦੇ ਵਿੱਚ, ਪਰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ, ਜਿਹੜੇ ਬੰਦੇ ਇੱਥੇ ਕੁਛ ਉਹ ਕਹਿਦਾ ਉੱਥੇ ਕੁਛ ਉਹ ਕਹਿਦਾ ਅੱਜ ਦੇ ਜ਼ਮਾਨੇ 'ਚ, ਹੈ ਨਾ, ਉਹ ਮਹਾਂਪੁਰਖ ਨਹੀਂ ਹੋ ਸਕਦੇ, ਨਾ ਸੰਤ ਮਹਾਤਮਾ ਹੋ ਸਕਦੇ। ਸਮੇਂ ਸਿਰ ਬਦਲਦੇ ਰਹਿੰਦੇ ਨੇ, ਔਰ ਜਿਹੜਾ ਮਹਾਂਪੁਰਖ ਹੁੰਦਾ ਉਹ ਬਦਲਦਾ ਨਹੀਂ ਹੈਗਾ, ਹੈ ਨਾ। ਉਹਦੇ ਜਿਹੜੇ ਅੰਦਰੋਂ ਵਿਚਾਰ ਨਿਕਲਦੇ ਉਹ ਸਮੇਂ ਤੋਂ ਉੱਤੇ ਉੱਠ ਚੁੱਕਾ ਹੁੰਦਾ। ਬਿਲਕੁਲ ਜੀ। ਉਹ ਹਰ ਟਾਈਮ ਦੇ ਉੱਤੇ ਜਦੋਂ ਵੀ ਉਹਨਾਂ ਤੁਸੀਂ ਗੱਲ ਕਰੋ ਜਾਂ ਉਹ ਕਰੋ, ਗੱਲ ਇੱਕੋ ਜਿਹੀ ਨਿਕਲੋ। ਹਾਂਜੀ। ਉਹ ਕਹਿੰਦੇ ਵੀ ਕਾਰਲਾਇਲ ਅਨੁਸਾਰ ਕਲਾਧਾਰੀ ਮਹਾਂਪੁਰਖ ਦੀ ਮੁੱਢਲੀ ਲੋੜ ਸੱਚ ਅਤੇ ਆਤਮਾ ਦੀ ਰਾਖੀ ਕਰਨਾ ਹੁੰਦਾ ਹੈ। ਉਹ ਮਾਇਆ, ਰੁਤਬੇ ਅਤੇ ਲੋਕ ਲੱਜ ਦੀ ਪਰਵਾਹ ਨਹੀਂ ਕਰਦਾ। ਅਤੇ ਜ਼ਿਆਦਾ ਹੁੰਦਾ ਕੀ ਆ, ਬੰਦਾ ਮਾਇਆ, ਲੋਕ ਲੱਜ ਅਤੇ ਜਿਹੜੇ ਆਪ ਇਹ ਰੁਤਬਿਆਂ ਦੀ ਪਰਵਾਹ ਕਰਦੇ ਆ, ਵੀ ਆਪਾਂ ਮੇਰੇ ਕੋਲ ਕਿਹੜਾ ਰੁਤਬਾ ਨਾ ਖੁੱਸ ਜੇ, ਕਿਤੇ ਆਏ ਨਾ ਕਹਿ ਦਈਏ ਮੇਰੀ ਕੋਈ ਡੀਲ ਨਾ ਮਿਸ ਹੋ ਜਾਵੇ। ਹਾਂ। ਸੋ ਕੋਈ ਕਿਸੇ ਦਾ ਹੁੰਦਾ ਪਰਸਨਲ ਬੈਨੀਫਿਟ, ਵੀ ਮੈਨੂੰ ਇਹ 'ਚ ਪੈਸੇ ਦਾ ਘਾਟਾ ਪੈ ਜਾਣਾ, ਮੈਂ ਕੋਈ ਪੋਲੀਟੀਕਲ ਗੱਲ ਨਾ ਕਰਾਂ, ਕਿਤੇ ਕੁਛ ਹੋ ਨਾ ਹੋ ਜਾਵੇ। ਫਿਰ ਕਾਰਲਾਈਲ ਕਹਿੰਦੇ ਵੀ ਕਾਰਲਾਈਲ ਉਹਨਾਂ ਲੋਕਾਂ ਨੂੰ ਮੁਤਾਬਿਕ ਹੋ ਕੇ ਕਹਿੰਦਾ, ਮੁਖਾਤਿਬ ਹੋ ਕੇ ਕਹਿੰਦਾ, ਸੌਰੀ, ਅਤੇ ਵੀ ਜਿਹੜੇ ਉਦੋਂ ਮੁਹੰਮਦ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਸੀ, ਅਤੇ ਉਹ 'ਤੇ ਕਾਫੀ ਜ਼ਿਆਦਾ ਲਿਖਿਆ ਕਾਰਲਾਈਲ ਨੇ, ਹੈ ਨਾ। ਉਹ ਕਹਿੰਦਾ ਵੀ ਕਪਟੀ ਦੇ ਸੱਚ ਨਾਲੋਂ ਮੁਹੰਮਦ ਸਾਹਿਬ ਦੇ ਕੂੜ ਚੰਗੇ ਹਨ ਮੈਨੂੰ। ਜਿਹੜਾ ਬੰਦਾ ਹੀ ਕਪਟੀ ਹੈ, ਚਾਹੇ ਸੱਚ ਬੋਲਦਾ, ਕੀ ਕਹਿੰਦਾ ਮੈਨੂੰ ਕੋਈ ਉਹਦੀ ਲੋੜ ਨਹੀਂ, ਹੈ ਨਾ। ਸੋ ਜਿਹੜਾ ਬੰਦਾ ਚੰਗਾ ਹੁੰਦਾ, ਜੇ ਉਹ ਤੋਂ ਕੋਈ ਗਲਤ ਵੀ ਕੰਮ ਹੁੰਦਾ, ਕਹਿੰਦਾ ਵੀ ਤਾਂ ਵੀ ਕੋਈ ਸਮੱਸਿਆ ਨਹੀਂ। ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਥੇ ਇਹ ਨਹੀਂ ਕਹਿ ਰਹੇ ਕਿ ਵੀ ਮੁਹੰਮਦ ਸਾਹਿਬ ਕੂੜ ਕਹਿ ਰਹੇ ਸੀ ਕੁਛ। ਨਹੀਂ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਆ ਵੀ ਕਪਟੀ ਬੰਦੇ ਦੇ ਸੱਚ ਦੇ ਨਾਲੋਂ, ਵੀ ਜੇ ਉਹਨਾਂ ਨੂੰ ਕਿਤੇ ਬਾਈ ਚਾਂਸ ਝੂਠ ਵੀ ਆ ਤਾਂ ਉਹ ਵੀ ਠੀਕ ਹੀ ਆ ਕਿਸੇ ਇੱਦਾਂ ਦੇ ਬੰਦੇ ਕੋਲੋਂ। ਸੋ ਫਿਰ ਅੱਗੇ ਕਲਾਧਾਰੀ ਮਹਾਂਪੁਰਖ ਬਾਰੇ ਕਾਰਲਾਈਲ ਦਾ ਇੱਕ ਖੂਬਸੂਰਤ ਖਿਆਲ ਇਹ ਹੈ ਕਿ ਕਲਾਧਾਰੀਆਂ ਦਾ ਆਪੋ ਵਿੱਚ ਫਰਕ ਉਹਨਾਂ ਦੇ ਅਖਾੜਿਆਂ ਅਤੇ ਰੰਗ ਦੇ ਵੱਖਰੇਪਣ ਕਰਕੇ ਹੀ ਹੁੰਦਾ ਹੈ, ਪਰ ਗੁਣ, ਕਰਮ ਅਤੇ ਲਾਹੇ ਵਜੋਂ ਉਹ ਸੰਸਾਰ ਦੇ ਸਾਂਝੇ ਹੁੰਦੇ ਹਨ। ਜੋ ਮਹਾਂਪੁਰਖ ਉਹ ਸਾਰੇ ਸੰਸਾਰ ਦੇ ਸਾਂਝੇ ਹੁੰਦੇ ਹਨ। ਇਹੀ ਗੱਲ ਆਪਾਂ ਨੂੰ ਆਪਾਂ ਪਹਿਲਾਂ ਵੀ ਕਹਿਤੀ ਵੀ ਗੁਰਬਾਣੀ ਵੀ ਇਹੀ ਕਹਿੰਦੇ ਆ ਵੀ ਆਪਾਂ ਨਿੰਦਿਆ ਨਹੀਂ ਕਰਨੀ ਵੀ ਕਿਸੇ ਵੀ ਧਰਮ ਦੀ, ਠੀਕ ਹੈ ਨਾ। ਜਿੱਥੇ ਜਿਹੜੇ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੇ ਮਹਾਂਪੁਰਖ ਨੇ, ਹਾਂ, ਅਤੇ ਉਹਨਾਂ ਦੀ ਆਪਾਂ ਇੱਜ਼ਤ ਕਰਨੀ ਚਾਹੀਦੀ ਹੈ, ਉਹ ਸਭ ਦੇ ਸਾਂਝੇ ਹੁੰਦੇ ਹਨ, ਠੀਕ ਹੈ। ਅਤੇ ਸਿੱਖ ਖਿਆਲ ਵੀ ਇਹੋ ਹੈ ਕਿ ਮਹਾਂਪੁਰਖ ਜੋ ਸਾਖੀ ਬੋਲਦੇ ਹਨ ਉਹ ਸਗਲ ਜਹਾਨ ਦੀ ਸਾਂਝੀ ਹੁੰਦੀ ਹੈ। ਸੋ ਨਿੰਦਾ ਜਨ ਕੋ ਖਰੀ ਪਿਆਰੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ। ਅਤੇ ਜਿਹੜੇ ਤਾਂ ਵਧੀਆ ਮੁੱਖ ਹੁੰਦੇ ਆ ਉਹਨਾਂ ਨੂੰ ਬਾਹਲਾ ਫਿਰ ਨਿੰਦਿਆ ਦਾ ਫਰਕ ਨਹੀਂ ਪੈਂਦਾ ਗਾ, ਹੈ ਨਾ। ਅਤੇ ਉਹ ਜਿਹੜੀ ਇਹ ਡਾਕਟਰ ਸਿਕੰਦਰ ਸਿੰਘ ਵੀ ਅਤੇ ਪ੍ਰੋਫੈਸਰ ਪੂਰਨ ਸਿੰਘ ਵੀ ਬਾਰ ਸਿੱਖ ਖਿਆਲ ਨੂੰ ਨਾਲ ਲਿਆ ਕੇ ਗੱਲ ਇਹ ਕੰਪੈਰੀਜ਼ਨ ਕਰਦੇ ਆ ਵੀ ਅਸੀਂ ਇਹ ਤੋਂ ਕੀ ਸਿੱਖਣਾ। ਪੈਰਲਲ ਤਾਂ ਹੀ ਚਲਾਈ ਉਹਨਾਂ ਨੇ ਗੱਲ। ਪ੍ਰੋਫੈਸਰ ਪੂਰਨ ਸਿੰਘ ਦਾ ਮੈਨੂੰ ਲੱਗਦਾ ਵੀ ਜਿਹੜਾ ਮੇਰਾ ਆਪਦਾ ਨਿੱਜੀ ਵਿਚਾਰ ਆ, ਬਹੁਤ ਛੋਟਾ ਵੈਸੇ, ਪਰ ਉਹ ਇਹੀ ਸੀਗਾ ਵੀ ਉਹ ਸਿੱਖਾਂ ਨੂੰ ਸਮਝਾਉਣਾ ਹੀ ਚਾਹੁੰਦੇ ਸੀਗੇ। ਉਹ ਲੱਗਦਾ ਉਹਨਾਂ ਨੂੰ ਉਦੋਂ ਵੀ ਲੱਗਦਾ ਹੋਊਗਾ ਵੀ ਬੜੀ ਇਹਨਾਂ 'ਚ ਨਿੰਦਿਆ ਬੜੀ ਅਖਬਾਰੀ ਬਹੁਤ, ਵੀ ਕੋਈ ਨਾ ਕੋਈ ਦੇਖਿਆ ਹੋਣਾ, ਫਿਰ ਉਹਨੂੰ ਲੱਗਿਆ ਹੋਣਾ ਵੀ ਇਹ ਕਿਤਾਬ ਮੈਂ ਪੜ੍ਹ ਕੇ ਜਦੋਂ ਪੜ੍ਹੀ ਵੀ ਇਹ ਤਾਂ ਮੈਂ ਜ਼ਰੂਰ ਤਰਜਮਾ ਕਰਾਂ, ਵੀ ਇਹ ਤਾਂ ਸਾਨੂੰ ਬਹੁਤ ਸਿੱਖਿਆ ਮਿਲੂਗੀ। ਕਿਉਂਕਿ ਦੇਖੋ ਜਦੋਂ ਉਹਨਾਂ ਨੇ ਕੀਤੀ ਸੀ ਅੰਗਰੇਜ਼ੀ ਸੀਗੀ, ਅੱਜ ਤੋਂ 100 ਸਾਲ ਪਹਿਲਾਂ ਬਾਹਲੇ ਸਿੱਖ ਅੰਗਰੇਜ਼ੀ ਨਹੀਂ ਪੜ੍ਹ ਸਕਦੇ ਸੀ। ਹੁਣ ਤਾਂ ਚਲੋ ਵਿੱਦਿਆ ਬਹੁਤ ਬਦਲ ਗਈ, ਸਿਸਟਮ ਹੋ ਗਿਆ, ਅੰਗਰੇਜ਼ੀ ਪੜ੍ਹ ਹੀ ਲੈਂਦੇ। ਉੱਥੇ ਪੰਜਾਬ 'ਚ ਵੀ ਆਪਣੇ ਲਗਭਗ ਸਾਰੇ ਨਿਆਣਿਆਂ ਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਹੁੰਦੀ ਹੈ, ਕਿਤਾਬ ਪੜ੍ਹ ਸਕਦੇ ਆ, ਹੈ ਨਾ।
ਤੇ ਕੋਈ ਸ਼ੇਕਸਪੀਅਰ ਦੀ ਇੰਗਲਿਸ਼ ਤਾਂ ਹੈ ਨਹੀਂ ਵੀ ਜਿਹੜੀ ਨਾ ਸਮਝ ਆਵੇ, ਬਹੁਤ ਔਖੀ ਹੈ। ਤੇ ਬੜੀ ਸਿੰਪਲ ਅੰਗਰੇਜ਼ੀ ਲਿਖੀ ਹੋਈ ਆ ਇਹਨਾਂ ਨੇ, ਹੈ ਨਾ। ਸੋ ਪ੍ਰੋਫੈਸਰ ਪੂਰਨ ਸਿੰਘ ਤਾਂ ਉਹਨੂੰ ਕਾਰਲਾਈਲ ਨੂੰ ਜੱਟ ਕਹਿੰਦੇ ਆ, ਉਹ ਕਹਿੰਦੇ ਖੌਰਾ ਜੱਟ, ਪੂਰਾ ਖੌਰਾ ਜੱਟ ਆ ਤਾਂ ਜਿਵੇਂ ਗੱਲ ਕਰਦਾ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ, ਇਹ ਸਿਰਫ ਜਿਹੜਾ ਆਪਾਂ ਕਹਿੰਦੇ ਵੀ ਸੰਪਾਦਕੀ ਚੀਜ਼ ਨੇ, ਹਜੇ ਆਪਾਂ ਤਾਂ ਕਿਤਾਬ ਦੀ ਪੜ੍ਹਨਾ ਸ਼ੁਰੂ ਨਹੀਂ ਕੀਤਾ ਹੈ। ਕਾਰਲਾਈਲ ਕੀ ਲਿਖਦਾ ਜੀ ਉਹਦੇ ਤੇ? ਹਾਂ, ਕਿਉਂਕਿ ਕਾਰਲਾਈਲ ਜਦੋਂ ਲਿਖੂਗਾ ਉਦੋਂ ਫਿਰ ਉਹ ਜਿਹੜੀ ਚੱਲਦੀ ਆ ਬੁੱਕ ਦੀ, ਜਿਵੇਂ ਬਣੀ ਹੈ, ਟਰਾਂਸਲੇਸ਼ਨ ਵੀ ਹੋਈ ਆ, ਉੱਥੇ ਫਿਰ ਉਹ ਸਿੱਖਾਂ ਵਾਲੀ ਗੱਲ ਨਹੀਂ ਰਹਿੰਦੀ, ਉਹ ਜਿਵੇਂ ਹੂ ਬਹੂ ਉਵੇਂ ਟਰਾਂਸਲੇਸ਼ਨ ਦਾ ਇਹੀ ਹੁੰਦਾ ਵੀ ਜਿਹੜੀ ਲਿਖੀ ਗੱਲ ਉਹੀ ਹੂ ਬਹੂ ਕਰਨੀ ਹੈ। ਉਹ 'ਚ ਆਪਾਂ ਨੂੰ ਸਿੱਖਣ ਨੂੰ ਕੀ ਮਿਲਦਾ, ਉਹ ਗੱਲ ਆਪਾਂ ਸਿੱਖ ਸਕਦੇ ਹਾਂ। ਬਟ ਉਹ ਭੂਮਿਕਾ 'ਚ ਹੀ ਚੀਜ਼ਾਂ ਇਹ ਲਿਖੀਆਂ ਨੇ ਦੋਨਾਂ ਜਣਿਆਂ ਨੇ, ਬਈ ਸਾਨੂੰ ਸਿੱਖਾਂ ਦਾ ਇੱਥੇ ਜਿਹੜੀਆਂ ਚੀਜ਼ਾਂ ਪੈਰਲਲ ਚੱਲਦੀਆਂ ਨੇ, ਆਹ ਸਾਨੂੰ ਸਿੱਖਣ ਵਾਲਾ, ਆਹ ਸਾਡਾ ਖਿਆਲ ਆ, ਉਹਨਾਂ ਦਾ ਖਿਆਲ ਆ, ਹੈ ਨਾ। ਅਤੇ ਆਪਾਂ ਹੁਣੇ ਪਹਿਲਾਂ ਵੀ ਗੱਲ ਕਰਦੇ ਸੀਗੇ, ਹੁਣ ਇੱਥੇ ਇਹੀ ਗੱਲ ਹੈ। ਉਹ ਕਹਿੰਦੇ ਬੁਨਿਆਦੀ ਸਵਾਲ ਹੀ ਇਹ ਹੈ ਕਿ ਕਿਸੇ ਚੀਜ਼ ਨੂੰ ਪੂਜਣ ਲਈ ਉਸਦਾ ਪੂਰਾ ਜਾਣਨਾ ਲੋੜ ਨਹੀਂ ਹੁੰਦਾ, ਬਸ ਵਿਸ਼ਵਾਸ ਹੋਣਾ ਚਾਹੀਦਾ। ਵਿਸ਼ਵਾਸ ਤੇ ਖੜੀ ਗੱਲ, ਠੀਕ ਹੈ। ਪਰ ਕਿਸੇ ਚੀਜ਼ ਨੂੰ ਰੱਦਣ ਲਈ ਪੂਰਾ ਜਾਣਨਾ ਲਾਜ਼ਮੀ ਹੁੰਦਾ ਹੈ, ਠੀਕ ਹੈ। ਪਰ ਵਿਡਾਣ ਇਹ ਹੈ ਕਿ ਰੱਦਣ ਵਾਲੇ ਪੂਜਣ ਵਾਲੇ ਨੂੰ ਸਵਾਲ ਕਰ ਰਿਹਾ ਹੈ, ਰੱਦਣ ਵਾਲਾ ਪੂਜਣ ਵਾਲੇ ਨੂੰ ਸਵਾਲ ਕਰ ਰਿਹਾ ਹੈ, ਜਦ ਕਿ ਸਵਾਲ ਕਰਨ ਦਾ ਹੱਕ ਪੂਜਣ ਵਾਲੇ ਦਾ ਹੁੰਦਾ ਹੈ ਅਤੇ ਰੱਦਣ ਵਾਲੇ ਦਾ ਪੂਜਣ ਵਾਲੇ ਦੀ ਪੂਰੀ ਤਸੱਲੀ ਕਰਵਾਉਣਾ ਫਰਜ਼ ਹੁੰਦਾ। ਪਰ ਹੁਣ ਪੁੱਠਾ ਚੱਲਦਾ, ਹੁਣ ਪੁੱਠਾ ਚੱਲਦਾ, ਉਹੀ ਤਾਂ ਹੀ ਇਹਨਾਂ ਨੇ ਗੱਲ ਲਿਖੀ ਹੈ ਵੀ ਵਿਸ਼ਵਾਸ ਵਾਲੇ ਵੀ ਤੂੰ ਦੱਸ, ਤੂੰ ਕੋ ਵਿਸ਼ਵਾਸ ਕਰਦਾ। ਉਹ ਕਹਿੰਦਾ ਤੂੰ ਦੱਸ ਵੀ ਪ੍ਰੂਵ ਕਰ, ਤੂੰ ਨਾ ਕਰਨ ਦਾ ਕਾਰਨ ਕੀ ਹੈ, ਵੀ ਤੂੰ ਦੱਸ ਵੀ ਤੂੰ ਕਿਉਂ ਨਹੀਂ ਮੰਨਦਾ। ਮੇਰਾ ਤਾਂ ਵਿਸ਼ਵਾਸ ਹੈਗਾ। ਇਹੀ ਵਿਸ਼ਵਾਸ ਉਦੋਂ ਦੇ ਨਾਰਥ ਲੋਕਾਂ ਨੂੰ ਆਰਡਨ 'ਚ ਸੀਗਾ, ਚਾਹੇ ਜਿਹੜੇ ਉਦੋਂ ਦੇ ਕਰੈਕਟਰ ਸੀ, ਥੋਰ ਸੀ, ਇੱਕ ਦੋ ਕਰੈਕਟਰ ਹੋਰ ਸੀ, ਉਹਨਾਂ ਦੇ ਵਿੱਚ ਵੀ ਸੀਗਾ। ਆਰਡਨ ਨੂੰ ਰੱਬ ਮੰਨਦੇ ਸੀ। ਸੋ ਨਹੀਂ ਬਿਲਕੁਲ ਇਹ ਸਾਰੀਆਂ ਚੀਜ਼ਾਂ। ਅੱਛਾ ਅਰਸ਼ਿਤ, ਇਹਦੇ ਵਿੱਚ ਹੁਣ ਆਪਾਂ ਇੱਥੇ ਇਹ ਗੱਲਾਂ ਜਿਹੜੀਆਂ ਹੁਣ ਕਰ ਰਹੇ ਹਾਂ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ, ਇੱਥੇ ਜੇ ਉਹ ਆਈ ਇਹ ਸਾਰੀਆਂ ਚੀਜ਼ਾਂ, ਕੋਈ ਬੰਦਾ ਆਪਣੇ ਆਪ ਨੂੰ ਜਿੱਦਾਂ ਇਹ ਹੁਣ ਪ੍ਰੈਜ਼ੈਂਟ ਕਰ ਰਿਹਾ, ਜਾਂ ਲੋਕ ਉਹ ਪਿੱਛੇ ਜਿਹੜਾ ਉਹ ਇੱਦਾਂ ਜਿਹੜਾ ਉਹ ਜਾ ਰਹੇ ਆ, ਕੀ ਸਟਿਲ ਤੈਨੂੰ ਲੱਗਦਾ ਵੀ ਇਹ ਪੈਰਲਲ ਆ, ਵੀ ਲੋਕ ਵਿਸ਼ਵਾਸ ਇਸ ਹਿਸਾਬ ਦੇ ਨਾਲ ਕਰਨ ਲੱਗ ਜਾਂਦੇ ਵੀ ਇਹ ਬੰਦਾ ਅਸਲ ਦੇ ਵਿੱਚ ਇਹ ਆ, ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੋਅ ਕਰਨਾ ਸੌਖਾ ਹੋ ਗਿਆ ਵੀ ਮੈਂ ਬੜਾ ਹੀਰੋ ਹਾਂ ਜਾਂ ਮੈਂ ਬੜਾ ਰੱਬ ਰੂਪ ਹਾਂ, ਲੋਕਾਂ ਨੂੰ ਅਸਲ 'ਚ ਸਮਝ ਨਹੀਂ ਹੈ ਤਾਂ ਇੱਦਾਂ ਇਹ ਹੋ ਰਿਹਾ। ਕੀ ਤੁਹਾਨੂੰ ਕੀ ਲੱਗਦਾ ਵੀ ਇਹ ਪ੍ਰੋਬਲਮ ਆਈ ਕਿੱਥੇ ਹੈ? ਮੈਂ ਕਹਿੰਦਾ ਵੀ ਆਪਾਂ ਵੈਸੇ ਪਲਾਨ ਤਾਂ ਨਹੀਂ ਕੀਤਾ, ਪਰ ਕੁਐਸਚਨ ਤੁਸੀਂ ਉਵੇਂ ਪੁੱਛ ਰਹੇ ਜਿਵੇਂ ਜਿਵੇਂ ਚੀਜ਼ਾਂ ਮੇਰੀਆਂ ਹਾਈਲਾਈਟ ਕੀਤੀਆਂ ਹੋਈਆਂ ਨੇ। ਹੁਣ ਇੱਥੇ ਦੇਖੋ ਵੀ ਆਹ ਚੀਜ਼ ਪੜ੍ਹਦੇ ਪਹਿਲਾਂ, ਉਹ ਕਹਿੰਦੇ ਵੀ ਇਹ ਦਲੀਲ ਇਸ ਸਿੱਟੇ ਵੱਲ ਜਾਂਦੀ ਹੈ ਕਿ ਜਿਉਂ-ਜਿਉਂ ਬੰਦਾ ਅਗਾਂਹ ਤੁਰ ਰਿਹਾ ਹੈ, ਉਸ ਕੋਲ ਪ੍ਰਗਟਾਵੇ ਦੀ ਸਮਰੱਥਾ ਤਾਂ ਵੱਧ ਰਹੀ ਹੈ। ਹੁਣ ਸੋਸ਼ਲ ਮੀਡੀਆ ਪ੍ਰਗਟਾਉਣ ਦੀ ਸਮਰੱਥਾ ਵੱਧ ਰਹੀ ਹੈ ਵੀ ਮੈਂ ਹੈਗਾ, ਠੀਕ ਹੈ ਜੀ, ਪਰ ਮਹਿਸੂਸਣ ਦਾ ਮਾਦਾ ਘਟੀ ਜਾ ਰਿਹਾ ਹੈ। ਮਹਿਸੂਸਣ ਤੋਂ ਬਿਨਾਂ ਪ੍ਰਗਟਾਵਾ ਨਿਰਾਰਥਕ। ਤੁਸੀਂ ਮਹਿਸੂਸ ਨਹੀਂ ਕਰਦੇ, ਤੁਸੀਂ ਪੜ੍ਹਦੇ ਨਾਲ ਦੀ ਨਾਲ ਚੇਪ ਦਿੰਦੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ। ਆਪਾਂ ਕੋਈ ਆਮ ਹੀ ਮੈਂ ਦੇਖਿਆ, ਮੈਨੂੰ ਲੱਗਦਾ ਹੁੰਦਾ ਬਹੁਤ ਬੰਦੇ ਜਿਹੜੇ, ਚਲੋ ਸਾਰੇ ਬੰਦੇ ਵਧੀਆ ਹੀ ਹੁੰਦੇ ਆ ਆਪ ਦੇ ਨਾਲ, ਪਰ ਬਹੁਤ ਬੰਦੇ ਇਹੋ ਜਿਹੇ ਉਹ ਸੋਸ਼ਲ ਮੀਡੀਆ 'ਤੇ ਕੋਈ ਲਾਈਨ ਲਿਖ ਦਿੰਦਾ, ਕੋਈ ਬੋਲ ਕੇ ਦੱਸ ਦਿੰਦਾ ਵੀ ਆਹ ਜੀ ਆਹ ਬੰਦੇ ਨੇ ਬੜੀ ਮਹਾਨ ਗੱਲ ਕਹੀ ਕਿਸੇ ਕਿਤਾਬ 'ਚ। ਮੈਨੂੰ ਲੱਗਦਾ, ਮੈਨੂੰ ਬਹੁਤ ਘੱਟ ਲੱਗਦਾ ਹੁੰਦਾ ਵੀ ਯਾਰ ਇਹ ਬੰਦੇ ਨੇ ਕਿਤਾਬ ਪੜ੍ਹੀ ਵੀ ਹੋਣੀ ਹੈ। ਉਹ ਕਿਤੋਂ ਇੱਕ ਚੀਜ਼ ਆ ਗਈ ਮੂਹਰੇ ਅਤੇ ਉਹ ਲਿਖ ਕੇ, ਅਤੇ ਉਹ ਮਤਲਬ ਜਿਹੜੇ ਬਾਕੀ ਦੇ ਫੋਲੋਅਰ ਹੁੰਦੇ ਉਹਨਾਂ ਨੂੰ ਐਂ ਲੱਗਦਾ ਵੀ ਬਹੁਤ ਵਧੀਆ ਗੱਲ ਕੀਤੀ, ਪ੍ਰਗਟਾਵਾ ਹੋ ਗਿਆ। ਹਾਂ, ਪਰ ਉਹਨੇ ਮਹਿਸੂਸ ਕੀਤੀ ਗੱਲ, ਜਿਹਨੇ ਮਹਿਸੂਸ ਕਰ ਲੈਂਦੇ ਉਹ ਤਾਂ ਰੰਗ ਢੰਗ ਹੀ ਬਦਲ ਜਾਂਦੇ ਨੇ ਜਿੱਥੇ ਢਲ ਜਾਂਦੀ ਆ। ਹਾਂ, ਪਰ ਫਿਰ ਇੱਥੇ ਕਸੂਰ ਕਿਹਦਾ? ਇਹ ਦੇਖੋ, ਨਹੀਂ ਆਪਾਂ ਹੁਣ ਚਲੋ ਇਹ ਆਪਾਂ ਨੋਰਮਲ ਗੱਲ ਕਰਦੇ ਹਾਂ, ਹੈ ਨਾ, ਵੀ ਆਪਾਂ ਇਹਦੇ ਵਿੱਚ ਬੰਦਾ ਜਿਹੜਾ ਕੀ ਆਪਣੇ ਉੱਤੇ ਦੂਜੀਆਂ ਚੀਜ਼ਾਂ ਹਾਵੀ ਇੰਨੀਆਂ ਵੀ ਆਪਾਂ ਇਸ ਚੀਜ਼ ਦੀ ਕ੍ਰਿਟੀਕਲ ਥਿੰਕਿੰਗ ਤੋਂ ਬਾਹਰ ਹੋ ਗਏ। ਨਹੀਂ ਦੇਖੋ, ਜਿਹੜੇ ਜੇ 200 ਸਾਲ ਪਹਿਲਾਂ ਕਿੰਨੇ ਆ, 1840 'ਚ ਲਿਖੀ ਆ, 1940 2040, ਹੈ ਨਾ, 200 ਸਾਲ ਦਾ ਸਮਾਂ ਹੋ ਚੱਲਿਆ ਲਗਭਗ। ਅਤੇ 200 ਸਾਲ ਪਹਿਲਾਂ ਵੀ ਇਹ ਸਮੱਸਿਆ ਸੀਗੀ ਅਤੇ ਆਪਾਂ ਅੱਜ ਵੀ ਇਹ ਸਮੱਸਿਆ ਦੀ ਗੱਲ ਕਰ ਰਹੇ ਹਾਂ। ਹਾਂ, ਮਾਧਿਅਮ ਬਦਲ ਗਏ ਆ, ਤੇਜ਼ ਹੋ ਗਿਆ ਜ਼ਿਆਦਾ, ਸੋਸ਼ਲ ਮੀਡੀਆ ਆ ਗਿਆ। ਉਦੋਂ ਵੀ ਲੋਕ ਸੱਥਾਂ ਪੰਜੇਤਾਂ 'ਚ ਬਹਿ ਕੇ ਗੱਲ ਕਰਦੇ ਹੋਣਾ ਵੀ ਮੈਨੂੰ ਪਤਾ, ਹੈ ਨਾ, ਵੀ ਉਹ ਬਹੁਤ ਤਗੜੇ ਹੀ, ਹਾਂ ਉਹ ਬਹੁਤ ਚੰਗਾ ਹੀ ਉਹ। ਸੋ ਉਹਦਾ ਜਿਹੜਾ ਬੇਸਿਕ ਨਿਘਾਰ ਦਾ ਕਾਰਨ ਤਾਂ ਇਹੀ ਹੈ ਵੀ ਮੈਨੂੰ ਲੱਗਦਾ ਵੀ ਜਿਹੜਾ ਧਰਮ ਤੋਂ ਲੋਕ ਪਰੇ ਹੁੰਦੇ ਨੇ, ਜਿਹੜੇ ਲੋਕ ਧਰਮ ਦੇ ਨੇੜੇ ਹੁੰਦੇ ਨੇ,
ਹੈ ਨਾ। ਵਿਸ਼ਵਾਸ ਦੀ ਘਾਟ ਆ, ਵਿਸ਼ਵਾਸ ਦੀ ਘਾਟ ਆ। ਜਿਹੜਾ ਜਿਵੇਂ ਇੱਕ ਸੰਤ ਸਿੰਘ ਮਸਕੀਨ ਵੀ ਬਹੁਤ ਵਾਰ ਕਥਾ 'ਚ ਕਰਦੇ ਹੁੰਦੇ ਆ। ਵੈਸੇ ਸੋਕਰੇਟੀਜ਼ ਆ ਜਿਹੜੇ ਗ੍ਰੀਕ ਫਿਲਾਸਫਰ ਨੇ, ਹੈ ਨਾ, ਉਹਨਾਂ ਦੀ ਆਪਾਂ ਜਿਹੜੇ ਉਹਦੇ ਫੋਲੋਅਰ ਆ, ਪਲੂਟੋ ਰਿਪਬਲਿਕ ਬਹੁਤ ਮਸ਼ਹੂਰ ਹੋਈਆਂ ਕਿਤਾਬਾਂ ਮਗਰਲੀਆਂ। ਉਹ ਵਾਰਤਾਲਾਪ ਦੇ ਰੂਪ 'ਚ ਸੋਕਰੇਟਸ ਦਾ ਸਿੱਧਾ ਤਾਂ ਕੁਛ ਨਹੀਂ ਹੈ ਲਿਖਿਆ, ਸਾਰਾ ਪਲੂਟੋ ਦਾ ਹੀ ਲਿਖਿਆ। ਹਾਂ, ਤੇ ਉਹਨੇ ਉਹ ਲਿਖਿਆ ਹੈ ਨਾ, ਸਟੂਡੈਂਟ ਉਹਨਾਂ ਦਾ ਵੀ ਆ। ਉਹ 'ਚ ਸੋਕਰੇਟੀਜ਼ ਦੀ ਇੱਕ ਗੱਲ ਸੁਣਾਉਂਦੇ ਹੁੰਦੇ ਆ ਸੰਤ ਸਿੰਘ ਮਸਕੀਨ, ਸੁਕਰਾਤ ਕਹਿੰਦੇ ਉਹਨਾਂ ਨੂੰ ਪੰਜਾਬੀ 'ਚ ਆਪਾਂ। ਤੇ ਉਹ ਕਹਿੰਦੇ ਹੁੰਦੇ ਨੇ ਵੀ ਜਦੋਂ ਛੋਟਾ ਸੀ ਉਹਦਾ ਦਾਅਵਾ ਸੀਗਾ ਵੀ ਸਾਰੇ ਕਿਤੇ ਵੀ ਮੈਨੂੰ ਸਭ ਕੁਝ ਪਤਾ। ਠੀਕ ਹੈ ਨਾ। ਫਿਰ ਕਹਿੰਦਾ ਜਵਾਨ ਹੋ ਗਿਆ, ਥੋੜ੍ਹਾ ਜਿਹਾ ਮਿਡਲ ਏਜ ਚਲੇ ਗਿਆ, 40 ਸਾਲ ਦਾ ਹੋ ਗਿਆ ਮੰਨ ਲਓ, ਉੱਥੇ ਉਹ ਕਹਿੰਦਾ ਵੀ ਮੈਨੂੰ ਕੁਛ ਕੁ ਚੀਜ਼ਾਂ ਦਾ ਤਾਂ ਹੋ ਸਕਦਾ ਵੀ ਨਾ ਪਤਾ ਹੋਵੇ, ਪਰ ਮੈਨੂੰ ਬਾਹਲੀਆਂ ਦਾ ਪਤਾ ਹੀ ਆ। ਪਤਾ ਹੀ, ਠੀਕ ਹੈ। ਉਹ ਕਹਿੰਦਾ ਜਦੋਂ ਉਹ ਬੁੜਾ ਹੋ ਗਿਆ, ਉਹ ਕਹਿੰਦਾ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਮੈਨੂੰ ਕੁਝ ਨਹੀਂ ਪਤਾ। ਇਹਦਾ ਕਹਿੰਦਾ ਦੁਨੀਆ ਬਹੁਤ ਵੱਡੀ ਕਹਾਣੀ ਹੈ ਨਾ। ਹੁਣ ਉਹ ਜੇ ਤਾਂ ਇਹੋ ਜਿਹੀਆਂ ਸਾਖੀਆਂ ਸੁਣਦੇ ਰਹੋਗੇ ਛੋਟੇ ਹੁੰਦਿਆਂ ਤੋਂ ਘਰਾਂ 'ਚ, ਫਿਰ ਤਾਂ ਬੰਦਾ ਉੱਥੇ ਕਿ ਰਹਿੰਦਾ ਚੈਕਸ ਐਂਡ ਬੈਲੈਂਸ। ਅਤੇ ਆਪ ਤੁਸੀਂ, ਮੈਨੂੰ ਲੱਗਦਾ ਸਿੱਖਾਂ ਦਾ ਗੁਰਬਾਣੀ ਪੜ੍ਹ ਕੇ ਵੀ ਹੋ ਜਾਂਦਾ ਹੈ ਨਾ, ਪੜ੍ਹਨੀ ਚਾਹੀਦੀ ਹੈ। ਅਤੇ ਨਿਆਣੇ ਜਿਹੜੇ ਉਸ ਮਾਹੌਲ 'ਚ ਆ ਉਹਨਾਂ 'ਤੇ ਇਹ ਸਮੱਸਿਆ ਘੱਟ ਆਉਂਦੀ ਹੋਊਗੀ। ਪਰ ਜਿਹੋ ਜਿਹਾ ਅੱਜ ਕੱਲ੍ਹ ਦਾ ਆਲੇ ਦੁਆਲੇ ਮਾਹੌਲ ਆ, ਇਹ ਸਮੱਸਿਆ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਨਾ ਹੋਊਗੀ, ਸਾਰਿਆਂ ਨੂੰ ਹੀ ਆਪਾਂ ਨੂੰ ਹੈਗੀ ਮੈਨੂੰ ਹੀ ਸਭ ਕੁਝ ਪਤਾ। ਹਾਂ, ਕਿਉਂਕਿ ਬੰਦਾ ਪੜ੍ਹ ਲੈਂਦਾ ਦੋ ਚਾਰ ਚੀਜ਼ਾਂ ਕਿਤੋਂ, ਅਗਲਾ ਕਹਿੰਦਾ ਵੀ ਇਹ ਤਾਂ ਗੱਲ ਹੀ ਐ। ਨਾਲੇ ਅਰਸ਼ਦੀਪ ਸਿੰਘ ਇਹਦੇ ਵਿੱਚ ਇਹ ਵੀ ਆ ਵੀ ਉਹ ਪੜ੍ਹ ਕੇ ਉਦੋਂ ਤਾਂ ਚੇਤਾ ਹੁੰਦੀ, ਕੱਲ੍ਹ ਨੂੰ ਭੁੱਲੀ ਹੁੰਦੀ ਹੈ। ਬਿਲਕੁਲ। ਮੇਰਾ ਦਾਗਿਸਤਾਨ ਬੁੱਕ ਜੀ ਪਿੱਛੇ ਬਹੁਤ ਮਸ਼ਹੂਰ ਕੀਤੀ ਸੀ, ਵਧੀਆ ਕਿਤਾਬ ਆ, ਮੈਂ ਨਹੀਂ ਕਹਿੰਦਾ, ਪਰ ਬੜੇ ਇੱਕੋ ਦਮ ਵੀ ਸਾਰੇ ਕਹਿਣ ਲੱਗ ਗਏ ਉਹਦੇ ਬਾਰੇ। ਇਹ ਕੀ ਗੱਲ ਹੋਈ ਬਈ ਵੀ 4-6 ਮਹੀਨੇ ਸਾਰੇ ਸੋਸ਼ਲ ਮੀਡੀਆ 'ਚ ਵੱਡੀਆਂ ਛੋਟੀਆਂ ਹਸਤੀਆਂ ਸਾਰੀਆਂ ਮੇਰਾ ਦਾਗਿਸਤਾਨ ਦੀ ਗੱਲ ਕਰ ਉਹੀ ਪੜ੍ਹਨ ਲੱਗ ਗਿਆ। ਹਾਂ, ਵੀ ਕਿਉਂਕਿ ਚਰਚਾ ਚੱਲ ਪਈ, ਕਿਉਂਕਿ ਚਰਚਾ ਹੋ ਗਈ, ਕਿਸੇ ਇੱਕ ਫੇਮਸ ਨੇ ਕਰਤੀ, ਜਿਹਨੂੰ ਆਪਾਂ ਫੇਮਸ ਕਹਿੰਦੇ ਆ, ਜਿਹਨੂੰ ਲੋਕ ਮੰਨਣ ਲੱਗ ਗਏ ਆ। ਸੋ ਫੋਲੋਅਰ ਦਾ ਉਹ ਕੰਮ ਆ ਵੀ ਜਿਹੜਾ ਉਹ, ਚਾਹੇ ਉਹਨੇ ਆਪ ਪੜ੍ਹੀ ਹੋਵੇ ਬੰਦੇ ਨੇ ਜਿਹਨੇ ਪਹਿਲੀ ਵਾਰ ਗੱਲ ਕੀਤੀ ਹੈ, ਚਾਹੇ ਨਾ ਪੜ੍ਹੀ ਹੋਵੇ, ਤੇ ਉਹ ਗੱਲ ਸ਼ੁਰੂ ਹੋ ਗਈ। ਕਿਤਾਬ ਪੜ੍ਹੋ ਜ਼ਰੂਰ, ਅਸੀਂ ਨਹੀਂ ਕਹਿੰਦੇ ਵੀ ਕਿਤਾਬ ਨਹੀਂ ਪੜ੍ਹਨੀ, ਕਿਤਾਬ ਵਧੀਆ। ਤੇ ਫਿਰ ਦੇਖੋ ਇੱਥੇ ਸੰਪਾਦਕੀ 'ਚ ਵੀ ਗੱਲ ਹੁੰਦੀ ਡੈਮੋਕ੍ਰੇਸੀ ਦੀ, ਹੈ ਨਾ। ਇਹ ਦੇਖੋ ਆਪਣੇ 'ਚ ਇਹ ਬਹੁਤ ਵਧੀਆ ਸੀਗਾ ਕੰਮ ਜਿਹੜਾ ਖ਼ਤਮ ਕੀਤਾ ਲੀਡਰ ਚੁਣਨ ਵਾਲਾ, ਹੈ ਨਾ, ਵੋਟਾਂ ਪਾਉਣ ਵਾਲਾ। ਜਿੱਥੇ ਦੇਖੋ ਕਿਤੇ ਕਿਤੇ ਜਿੱਥੇ ਕਿ ਚੀਜ਼ਾਂ ਹੈਗੀਆਂ ਨੇ ਲੀਡਰ ਚੁਣਨ ਦੇ ਤਰੀਕੇ ਅੱਡ ਅੱਡ ਨੇ, ਉਹ ਮੁਲਕ ਬਹੁਤ ਕਾਮਯਾਬ ਨੇ ਅੱਜ ਦੀ ਦੁਨੀਆ 'ਚ, ਜਿੱਥੇ ਸਹੀ ਹੋ ਰਿਹਾ ਕੰਮ। ਜਿੱਥੋਂ ਪਿਓਰ ਡੈਮੋਕ੍ਰੇਸੀ ਨੇ ਚਾਹੁੰਦੇ, ਉੱਥੇ ਤਾਂ ਫਿਰ ਆਪਣੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਿਹੋ ਜਿਹੇ ਚਾਹੁੰਦੇ ਹਾਂ, ਹੈ ਨਾ। ਵੋਟਾਂ ਜਿੱਦਾਂ ਦੇ ਲੋਕ ਉਦਾਂ ਦੇ ਨੁਮਾਇੰਦੇ। ਹਾਂ, ਅਤੇ ਉਹ ਫਿਰ ਉਹ ਫਿਲਟਰ ਨਹੀਂ ਰਹਿੰਦਾ ਨਾ। ਹਾਂ, ਕਾਰਲਾਈਲ ਵੀ ਇਹ ਗੱਲ ਨੋਟ ਉਦੋਂ ਕਰਦਾ 200 ਸਾਲ ਪਹਿਲਾਂ, ਜਦੋਂ ਡੈਮੋਕ੍ਰੇਸੀ ਹੈ ਜੀ ਨਵੀਂ ਜੋਬਨ 'ਤੇ ਸੀ। ਉਹ ਕਹਿੰਦੇ ਉਹ ਵੋਟ ਚੋਣ ਆਦਿ ਤੁਲਨਾਵੀ ਤਰੀਕਿਆਂ ਨਾਲ ਆਗੂ ਚੁਣਨ ਦੀ ਵਿਧੀ ਨੂੰ ਰੱਦ ਕਰਦਾ ਆਖਦਾ ਹੈ ਕਿ ਸਭ ਤੋਂ ਲਾਇਕ ਬੰਦਾ ਲੱਭੋ, ਉਸ ਨੂੰ ਪਰਮ ਸਥਾਨ 'ਤੇ ਬਿਠਾ ਦਿਓ ਅਤੇ ਵਫਾਦਾਰੀ ਨਾਲ ਹਦਾਇਤ ਕਰੋ, ਉਹੀ ਪੂਰਨ ਸਰਕਾਰ ਹੋਵੇਗਾ। ਨਾ ਕਿ ਵੀ ਕੋਈ ਬੰਦਾ ਜਿਹੜਾ ਉਹੀ ਵੋਟਾਂ ਪਾ ਕੇ ਬਣਿਆ ਹੋਣਾ। ਵੋਟਾਂ ਪਾਉਣ ਤਾਂ ਕੋਈ ਵੀ ਜਿੱਤ ਸਕਦਾ, ਹੈ ਨਾ। ਡੈਮੋਕ੍ਰੇਸੀ ਦਾ ਸਭ ਤੋਂ ਹੈਗਾ ਹੀ ਇਹ ਸਮੱਸਿਆ। ਇਸ ਦਾ ਵਾਜਬ ਤਰੀਕਾ ਦੱਸਦਾ, ਉਹ ਕਹਿੰਦਾ ਹੈ ਕਿ ਕਲਾਧਾਰੀ ਪੂਜਾ ਕਰਨੀ ਹੀ ਪਊ, ਕਲਾਧਾਰੀ ਪੂਜਾ ਤੋਂ ਬਿਨਾਂ ਕਪਟੀਆਂ ਹੱਥੀਂ ਰੋਲਣਾ ਪਊ, ਬੇਸ਼ੱਕ ਚੋਣ ਦੇ ਕਿੰਨੇ ਵੀ ਪਾਰਦਰਸ਼ੀ ਤਰੀਕੇ ਕਿਉਂ ਨਾ ਬਣਾਇਆ ਲਈ ਜਾਣ। ਚੋਣ ਹੋ ਸਕਦੀ ਵੀ ਸਹੀ ਹੋਵੇ, ਵੋਟਾਂ ਵੀ ਗਿਣਤੀ ਵੀ ਸਹੀ ਆ, ਪੰਜਾਂ ਵੀ ਸਹੀ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਬੰਦਾ ਤੁਸੀਂ ਸਹੀ ਚੁਣ ਲਿਆ, ਠੀਕ ਹੈ ਨਾ। ਉੱਥੇ ਇਹੀ ਗੱਲ, ਉਹ ਕਹਿੰਦਾ ਕਪਟੀਆਂ ਦੇ ਰੋਲਣਾ ਪੈਣਾ, ਕਪਟੀਆਂ ਦੇ ਰੋਲ ਹੀ ਰਹੇ ਆ। ਆਪਾਂ ਜਿੱਥੋਂ ਆਏ ਉੱਥੋਂ ਦੇਖ ਲਓ ਤਾਂ ਸਿਰੇ ਦੇ ਕਪਟੀ ਸਾਰੇ ਹੁਣ ਇੱਦਾਂ ਹੀ। ਕੋਈ ਫਰਕ ਪਿਆ ਹੋਵੇ ਤਾਂ ਦੱਸ ਦਿਓ, ਚਾਹੇ ਜਿੰਨੀਆਂ ਮਰਜ਼ੀ ਸੱਤਾ ਬਦਲ ਕੇ ਦੇਖ ਲਈਆਂ, ਜਦੋਂ ਫਿਰ ਆਪਾਂ ਪਾਰਟੀਆਂ ਬਦਲ ਕੇ ਦੇਖ ਲਈਆਂ, ਕੋਈ ਫਰਕ ਪੈ ਗਿਆ ਹੋਵੇ ਤਾਂ ਦੱਸੋ। ਹਰੇਕ ਵਾਰ ਨਵੀਂ ਆ ਜਾਂਦਾ ਕੋਈ ਚੁਰਲੀ ਛੱਡਣ ਦੀ ਆਇਤ ਕਿ ਅਸੀਂ ਮੈਨੂੰ ਵੋਟਾਂ ਪਾ ਦਿਓ, ਅਸੀਂ ਐਂ ਕਰ ਦਿਆਂਗੇ, ਹੈ ਨਾ, ਅਤੇ ਕੋਈ ਫਰਕ ਤਾਂ ਪੈ ਨਹੀਂ ਰਿਹਾ। ਸੋ ਜਿਹੜਾ ਸਿਸਟਮ ਨੂੰ ਚੈਲੰਜ ਕਰਨ ਦੀ ਲੋੜ ਆ। ਸਿੱਖਾਂ ਨੂੰ ਤਾਂ ਵਧੀਆ ਸੀਗਾ, ਲੀਡਰ ਚੁਣਨ ਦਾ ਤਰੀਕਾ ਸੀਗਾ ਸਾਡੇ ਕੋਲ, ਅਸੀਂ ਐਵੇਂ ਉਸ ਚੀਜ਼ ਤੋਂ ਪਰੇ ਹੋਏ ਹਾਂ। ਕੀਤਾ ਹੀ ਗਿਆ, ਅਤੇ ਬੇਸਮਝੀ ਆਪਣੀ ਆ, ਅਤੇ ਆਪਾਂ ਦੂਜੇ ਨੂੰ ਜਿਹੜਾ ਉਹ ਮੁੱਖ ਮੰਨ ਲਿਆ। ਬਿਲਕੁਲ, ਆਪਾਂ ਆਪਣੀ ਜਿਹੜੀ ਵਿਧੀ ਆ ਜਾਂ ਰਵਾਇਤ ਆ ਉਸਨੂੰ ਆਪਾਂ ਜਿਹੜਾ ਉਹ ਛੱਡ ਦਿੱਤਾ, ਦੂਜੀ ਚੀਜ਼ ਨੂੰ ਅਪਣਾਉਣ ਦੀ ਜਿਹੜੀ ਉਹ ਖਾਤਰ। ਅੱਛਾ, ਇਹਦੇ ਵਿੱਚ ਇੱਕ ਇਹ ਵੀ ਚੀਜ਼ ਨਾਲ ਮੈਂ ਗੱਲ ਕਰਦਾ ਹਾਂ ਅਰਸ਼ਦੀਪ ਸਿੰਘ, ਵੀ ਇਹ ਇਕੱਲਾ ਚੋਣਾਂ ਤੱਕ ਹੀ ਚਲੋ ਇਹ ਚੀਜ਼ਾਂ ਸੀਮਿਤ ਨਹੀਂ ਆ, ਆਪਾਂ ਬਹੁਤ ਸਾਰੇ ਆਪਣੇ ਜਿਹੜੇ ਖਿਆਲ ਨੇ ਉਹ ਛੱਡ ਦਿੱਤੇ ਆ। ਬਿਲਕੁਲ, ਖਿਆਲ ਤੋਂ ਭਾਵ ਵੀ ਸੋਚਣ ਦਾ ਕਿੱਦਾਂ, ਕਿਹੜੀਆਂ ਆਪਣੀਆਂ ਰਵਾਇਤ, ਆਪਾਂ ਨੂੰ ਦੂਜਿਆਂ ਦੀਆਂ ਚੀਜ਼ਾਂ ਜ਼ਿਆਦਾ ਭਾਉਂਦੀਆਂ। ਅਕਸਰ ਆਪਾਂ ਦੇਖਦੇ ਆਪਣੀ ਕਮਿਊਨਿਟੀ ਦੀ, ਇਹ ਭਾਈਚਾਰੇ ਦੀ, ਇਹਨੂੰ ਤੁਸੀਂ ਪ੍ਰੋਬਲਮ ਕਹਿ ਲਓ ਜਾਂ ਇਹ ਕਹਿ ਲਓ ਵੀ ਇਹ ਅਬਜ਼ਰਵਡ ਚੀਜ਼ ਆ। ਕੋਈ ਹੋਰ ਕਮਿਊਨਿਟੀ ਦਾ ਬੰਦਾ ਜੇ ਤੁਹਾਨੂੰ ਕੁਛ ਆਖੇ ਨਾ,
ਉਹਨੂੰ ਬੜਾ ਵਧਾ ਚੜਾ ਕੇ ਦੱਸਦੇ ਆ ਵੀ ਜਿੱਦਾਂ ਆਪਾਂ ਕਿਸੇ ਤੋਂ ਮੈਡਲ ਲੈਣਾ ਹੈ, ਬਿਲਕੁਲ, ਵੀ ਆਪਾਂ ਨੂੰ ਕਿਸੇ ਦੀ ਅਸੈਪਟੈਂਸ ਜਿਹੜੀ ਉਹ ਚਾਹੀਦੀ, ਵੀ ਉਹ ਕਹੂਗਾ ਤਾਂ ਫੇਰ ਠੀਕ ਆ, ਨਹੀਂ ਤਾਂ ਅਸੀਂ ਤਾਂ ਕੁਛ ਵੀ ਨਹੀਂ ਹੈ। ਜੇ ਉਹ ਕਹਿ ਦੂਗਾ ਵੀ ਉਹ ਦੇਖੋ ਜੀ ਜੇ ਕਿਸੇ ਹੋਰ ਨੇ ਪੱਗ ਬੰਨ੍ਹ ਲਈ ਜਾਂ ਕਿਸੇ ਨੇ ਹੋਰ ਨੇ ਉੱਦਾਂ ਕਰਤੀ, ਉਹਨੂੰ ਕਹਿੰਦੇ ਯਾਰ ਆਹ ਵੇ ਵਧੀਆ, ਪੱਗ ਦੀ ਸ਼ਾਨ ਵੱਧ ਗਈ। ਪੱਗ ਦੀ ਸ਼ਾਨ ਕੋਈ ਹੋਰ ਕਿੱਦਾਂ ਵਧਾ ਸਕਦਾ? ਬਿਲਕੁਲ। ਆਪਣੇ ਪਹਿਰਾਵੇ ਦੀ ਸ਼ਾਨ ਕੋਈ ਹੋਰ ਕਿੱਦਾਂ? ਜੇ ਆਪਾਂ ਹੀ ਮਾਣ ਕਰਦੇ ਤਾਂ ਹੀ ਉਹਦੀ ਸ਼ਾਨ ਵੱਧਦੀ ਹੈ। ਹਾਂਜੀ, ਹੋਰ ਵੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਆਪਾਂ ਉਲਝੇ ਫਿਰਦੇ ਹਾਂ ਵੀ ਉਹਨੇ ਐਂ ਕਰਤਾ ਜੀ, ਉਹ ਐਂ ਕਹਿ ਦਿੰਦਾ ਹੈ ਨਾ, ਕਿਸੇ ਨੇ ਕੋਈ ਗੱਲ ਕਰਤੀ ਤੇ ਕਹਿੰਦੇ ਬਹੁਤ ਮਾਣ ਵਾਲੀ ਗੱਲ ਆ। ਆਹੋ, ਹੈ ਨਾ, ਤੇ ਚਲੋ ਠੀਕ ਆ, ਹੋਣਾ ਚਾਹੀਦਾ, ਪਰ ਆਪਦੇ ਕਰੈਕਟਰ ਏਡੇ ਵਧੀਆ ਹੋਣੇ ਚਾਹੀਦੇ ਨੇ ਵੀ ਆਪਾਂ ਨੂੰ ਲੋੜ ਮਹਿਸੂਸ ਨਹੀਂ ਹੋਣੀ ਚਾਹੀਦੀ ਵੀ ਕੋਈ ਦੂਜੀ ਕਮਿਊਨਿਟੀ ਦਾ ਬੰਦਾ ਆਖੇ ਵੀ ਤੁਸੀਂ ਚੰਗੇ ਆ। ਤੁਸੀਂ ਆਪ ਉੱਦਾਂ ਹੀ ਚੰਗੇ ਹੋਣੇ ਚਾਹੀਦੇ। ਬਿਲਕੁਲ, ਇਹ ਗੱਲ ਤਾਂ ਸਹੀ ਹੋਈ ਆ, ਹੈ ਨਾ। ਤੇ ਇਹਦੇ ਨਾਲ ਦੇਖੋ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ, ਮੈਨੂੰ ਤਾਂ ਲੱਗਦਾ ਹੁੰਦਾ। ਮੇਰੇ ਤੋਂ ਆਪ ਨਹੀਂ, ਬਹੁਤ ਘੱਟ ਪੜ੍ਹ ਹੁੰਦੀ ਆ। ਚਲੋ ਜਿੰਨੀਆਂ ਵੀ ਪੜ੍ਹ ਹੋਣ ਉਹਦੀਆਂ ਚੰਗੀਆਂ। ਤੇ ਹੁਣ ਇਹਦੇ 'ਚ ਦੇਖੋ ਕਿਤਾਬ ਦੀ ਗੱਲ ਆਪਾਂ ਜਿਹੜੀ ਹੁਣ ਇੱਕ ਇਸੇ ਟੌਪਿਕ ਤੇ ਕਰਦੇ ਸੀਗੇ, ਆ ਗਈ ਫਿਰ ਉਹੀ ਗੱਲ। ਉਹੀ ਪ੍ਰੋਫੈਸਰ ਸਾਹਿਬ ਆਪ ਲਿਖ ਰਹੇ ਆ। ਉਹ ਕਹਿੰਦੇ ਜਦੋਂ ਕਿਤਾਬ ਦੀ ਗੱਲ ਕਰਦੇ ਸੀਗੇ ਵੀ ਜਿਹੜੀ ਆ ਇੰਗਲਿਸ਼ ਵਾਲੀ ਲਿਖੀ ਆ, ਹਾਂਜੀ, ਉਹ ਕਹਿੰਦੇ ਪੀਟਰ ਬੇਨ ਆ, ਤੇ ਉਹਨਾਂ ਨੇ ਆਪਣੀ ਕਿਤਾਬ ਲੈਸਨਸ ਫਰੋਮ ਦਾ ਮਾਸਟਰਸ ਵਿੱਚ ਲਿਖਦਾ ਹੈ ਕਿ ਕਾਰਲਾਈਲ ਦੀ ਹੋਰ ਕੋਈ ਕਿਤਾਬ ਇਸ ਕਲਾਧਾਰੀ ਤੇ ਕਲਾਧਾਰੀ ਪੂਜਾ ਨਾਮੀ ਕਿਤਾਬ ਦੀ ਵੱਧ ਕੇ ਆਮ ਪਸੰਦ ਨਹੀਂ ਹੈ, ਤੇ ਜਵਾਨ ਲੜਕਿਆਂ ਨੂੰ ਪੜ੍ਹਨ ਲਈ ਦੇਣ ਯੋਗ ਪੁਸਤਕਾਂ ਵਿੱਚੋਂ ਸਭ ਤੋਂ ਚੰਗੀ ਪੁਸਤਕ ਇਹ ਹੈ। ਅੱਛਾ, ਠੀਕ ਹੈ ਜੀ। ਇਸ ਵਿੱਚ ਇਖਲਾਕੀ ਭਾਗ ਤੇ ਉਹ ਸੰਜੀਦਾ ਤੇ ਆਤਮਿਕ ਧਰਮ ਤੇ ਸੂਰਬੀਰਤਾ ਨਾਲ ਵਲਵਲੇ ਭਰੀ ਹਮਦਰਦੀ ਤੇ ਪਿਆਰ, ਉਹ ਭਗਤੀ ਭਰੇ ਆਪ ਦੀ ਕੁਰਬਾਨੀ ਤੇ ਉਹ ਸਾਰੇ ਭਾਵ ਜੋ ਮਨੁੱਖ ਨੂੰ ਕਲਾਧਾਰੀ ਬਣਾਉਂਦੇ ਹਨ ਭਰੇ ਹਨ। ਇੱਕ ਜਦੋਂ ਕਹਿੰਦਾ ਵੀ ਕਿਸੇ ਸਮੇਂ ਖਾਸ ਸਮੇਂ 'ਚ ਜਵਾਕ ਆ ਜਾਂਦੇ ਨੇ ਤਾਂ ਉਹਨਾਂ ਨੂੰ ਕਿਤਾਬਾਂ ਉਹੋ ਜਿਹੀਆਂ ਦੇ ਦੇਣੀਆਂ ਚਾਹੀਦੀਆਂ ਪੜ੍ਹਨ। ਜਦੋਂ ਉਹਨਾਂ ਨੇ ਇਹ ਕਿਤਾਬਾਂ ਇਹੋ ਜਿਹੀਆਂ ਪੜ੍ਹੀਆਂ ਹੋਣਗੀਆਂ, ਉਹਨਾਂ ਨੂੰ ਪਤਾ ਹੋਊਗਾ ਵੀ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ। ਜਿਵੇਂ ਜੇ ਕਰਨਾ ਤੇ ਤੁਹਾਡੇ ਕੋਲ ਪੂਰਾ ਆਧਾਰ ਹੋਣਾ ਚਾਹੀਦਾ। ਹਾਂ, ਫਿਰ ਜਿੱਥੇ ਉਹ ਤੁਸੀਂ ਕੁਐਸਚਨ ਕਰਨਾ ਤੇ ਉੱਥੇ ਫਿਰ ਤੁਹਾਨੂੰ ਉਹਦੀ ਸਾਰੀ ਵਾਰ ਪਤਾ ਹੋਣਾ ਚਾਹੀਦਾ। ਜਿਵੇਂ ਆਪਾਂ ਹੁਣੇ ਕਹਿ ਕੇ ਆਏ ਹਾਂ ਵੀ ਜਿਹਦਾ ਵਿਸ਼ਵਾਸ ਆ ਉਹਨੂੰ ਕੋਈ ਨਹੀਂ, ਦੂਜੇ ਨੇ ਜਿਹੜਾ ਵਿਸ਼ਵਾਸ ਨਹੀਂ ਕਰਦਾ, ਜਿਹਨੇ ਉਹਨੂੰ ਨਿੰਦਣਾ ਜੀ ਨੂੰ, ਉਹਨੂੰ ਉਹਦੇ ਬਾਰੇ ਸਾਰਾ ਪਤਾ ਹੋਣਾ ਚਾਹੀਦਾ, ਫਿਰ ਉਹ ਨਿੰਦੇ, ਫਿਰ ਉਹ ਨਿੰਦ ਸਕਦਾ। ਹਾਂ, ਤੇ ਆਪਾਂ ਕਹਿੰਦੇ ਵੀ ਆਪਣਾ ਟੋਟਲੀ ਗਲਤ ਹੈ। ਸੋ ਇਹ ਇੱਥੇ ਇੱਥੇ ਇੱਕ ਵਾਰ ਹੁਣ ਆਪਾਂ ਜਲਵਾਯੂ ਪੜ੍ਹੀਆਂ, ਕਿਉਂਕਿ ਹੁਣ ਇੱਥੇ ਪ੍ਰੋਫੈਸਰ ਪੂਰਨ ਸਿੰਘ ਦੀ ਆ ਗਈ, ਡਾਕਟਰ ਸਿਕੰਦਰ ਸਿੰਘ ਤੋਂ ਆਪਾਂ ਅੱਗੇ ਆ ਗਏ ਹਾਂ। ਇੱਥੇ ਹੁਣ ਦੇਖਿਆ ਜੀ, ਤੁਸੀਂ ਨੋਟਿਸ ਕੀਤਾ ਹੋਣਾ ਜਿਹੜੀ ਪੰਜਾਬ ਇਹ 'ਚ ਜਿਹੜੀ ਇਹ ਖਾਸ ਕਰਕੇ ਇਸ ਕਿਤਾਬ 'ਚ ਪੰਜਾਬੀ ਦਾ ਫਰਕ ਆ, ਹਾਂ, ਪ੍ਰਕਾਸ਼ਨਾਂ 'ਚ ਨਹੀਂ ਸੀਗਾ, ਹੈ ਨਾ। ਤੇ ਇਹ ਪ੍ਰੋਫੈਸਰ ਪੂਰਨ ਸਾਹਿਬ ਦੀ ਜਿਹੜੀ ਉਹ ਕਹਿੰਦੇ ਵੀ ਵਿਸ਼ਾਲਤਾ ਲਿਖਣ ਦੀ, ਵੀ ਇੱਥੇ ਉਹਨਾਂ ਨੇ ਜਿਹੜੀ ਜਿੱਥੇ ਉਹ ਪਾਕਿਸਤਾਨ 'ਚ ਜੰਮੇ ਪਲੇ ਉਸ ਭਾਸ਼ਾ ਦਾ ਉੱਦਾਂ ਦਾ ਪੂਰਾ ਇਨਫਲੂਐਂਸ ਆ ਉਹਨਾਂ ਦਾ ਇਹ ਕਿਤਾਬ ਦੇ ਵਿੱਚ, ਪਰ ਪ੍ਰਕਾਸ਼ਨਾਂ 'ਚ ਨਹੀਂ ਸੀਗਾ। ਪ੍ਰਕਾਸ਼ਨਾਂ 'ਚ ਪੰਜਾਬੀ ਆਪਣੀ ਜਿਹੜੀ ਆਪਣੇ ਵਾਲੇ ਪਾਸੇ, ਪਰ ਮੋਸਟਲੀ ਉਹ ਇੰਗਲਿਸ਼ 'ਚ ਨਹੀਂ ਲਿਖੀ ਹੋਈ, ਨਹੀਂ ਅੰਗਰੇਜ਼ੀ 'ਚ ਵੀ ਆ, ਪੰਜਾਬੀ 'ਚ ਵੀ ਆ, ਹੈ ਨਾ। ਆਪਾਂ ਇੰਗਲਿਸ਼ ਵਾਲੀ ਪੜ੍ਹੀ ਸੀਗੀ ਨਾ, ਸੌਰੀ, ਪ੍ਰਕਾਸ਼ਨਾਂ ਕਹੀ ਜਾਣਾ, ਜਿਹੜੀਆਂ ਦੂਜੀਆਂ ਕਿਤਾਬਾਂ ਲਿਖੀਆਂ ਜਿਵੇਂ ਸਪਿਰਿਟ ਆਫ ਦਾ, ਜਾਂ ਜਿਹੜੀਆਂ ਦੂਜੀਆਂ ਪੰਜਾਬੀ ਦੀਆਂ ਲਿਖੀਆਂ ਨੇ, ਖੁੱਲੇ ਲੇਖ, ਹਾਂ, ਖੁੱਲੇ ਲੇਖ, ਖੁੱਲੇ ਘੁੰਡ, ਉਹਦੇ 'ਚ ਫਰਕ। ਤੇ ਇੱਥੇ ਹੁਣ ਪੰਜਾਬੀ ਦੇਖੋ ਉੱਧਰਲੀ ਆਮ ਹੀ ਝਲਕਦੀ ਹੈ ਪੁਸਤਕਾਂ ਵਿੱਚ, ਸਭ ਥੀ ਚੰਗੀ ਪੁਸਤਕ ਇਹ ਹੈ, ਸਭ ਤੋਂ ਚੰਗੀ, ਹਾਂ, ਸਭ ਤੋਂ ਚੰਗੀ ਜੇ ਆਪਾਂ ਲਿਖਣਾ। ਸੋ ਇਹ ਦੇਖੋ ਪ੍ਰੋਫੈਸਰ ਸਾਹਿਬ ਦਾ ਬਹੁਤ ਜ਼ੋਰ ਲਾਇਆ ਉਹਨਾਂ ਨੇ ਲਿਖਣ ਤੇ ਵੀ, ਤੇ ਬਈ ਦੱਸੋ ਕੀ ਦੱਸਦੇ ਇਸ ਸੰਪਾਦਕੀ ਦੇ ਵਿੱਚ, ਆਪ ਕੀ ਦੱਸਦੇ ਇਸ ਕਿਤਾਬ ਬਾਰੇ? ਦੇਖੋ ਉਹਨਾਂ ਨੇ ਜਿਹੜਾ ਆਮ ਆਪਾਂ ਗੱਲ ਕਰਦੇ ਹਾਂ ਵੀ ਕਿਹੋ ਜਿਹਾ ਹੋਣਾ ਚਾਹੀਦਾ, ਹੈ ਨਾ, ਵੀ ਸਿੱਖਾਂ ਨੂੰ ਉਹ ਤੋਂ ਸਿੱਖਣਾ ਚਾਹੀਦਾ, ਵੀ ਸਾਂਝੇ ਹੋਣੇ ਚਾਹੀਦੇ ਨੇ, ਹੈ ਨਾ। ਉਹ ਰੱਬ ਨੂੰ ਲਗਾਤਾਰ ਜੀਵਨ ਭਰ ਦਮ ਬਦਮ ਯਾਦ ਰੱਖਦਾ ਹੋਵੇ, ਵੀ ਕਿਹੋ ਜਿਹਾ ਜਿਹੜਾ ਹੀਰੋ ਹੋਣਾ ਚਾਹੀਦਾ, ਫਿਰ ਪ੍ਰੋਫੈਸਰ ਸਾਹਿਬ ਵੀ ਡਿਫਾਈਨ ਕਰਦੇ ਆ, ਹੈ ਨਾ। ਅਤੇ ਦੂਜਾ ਉਹ ਭਾਰੀ ਲੱਖਣ ਜਿਸ ਨੂੰ ਆਪਣੇ ਹਰ ਵਿਖਿਆਨ ਵਿੱਚ ਬਾਰੰਬਾਰ ਕਹਿੰਦੇ ਹਨ, ਸੱਚ ਦਿਲੀ ਹੈ, ਵੀ ਉਹ ਦਿਲ ਦਾ ਸੱਚਾ ਹੋਵੇ, ਹੈ ਨਾ, ਇਹ ਪ੍ਰੋਫੈਸਰ ਸਾਹਿਬ ਕਹਿੰਦੇ ਨੇ। ਤੀਜਾ ਉਹ ਕਹਿੰਦੇ ਵੀ ਲੱਖਣ ਆਪ ਕਵੀ ਰੂਪ ਵਿੱਚ ਦਰਸਾਉਂਦੇ ਹਨ ਕਿ ਕਲਾਧਾਰੀ ਦੇ ਅੰਦਰ ਰਾਗ ਹੁੰਦਾ ਹੈ, ਮਿਊਜ਼ਿਕ। ਹਾਂ, ਹੁਣ ਰਾਗ ਦੀ ਬਹੁਤ ਵੱਡੀ ਇੰਪੋਰਟੈਂਸ ਆਪਾਂ ਪਹਿਲਾਂ ਵੀ ਗੱਲ ਕਰਦੇ ਹਟੇ ਹਾਂ, ਹੈ ਨਾ। ਇਹ ਲੱਖਣ ਜਿਹੜੇ ਪ੍ਰੋਫੈਸਰ ਸਾਹਿਬ ਲਿਖ ਰਹੇ ਆ ਵੀ ਆਹ ਦੋ ਤਿੰਨ ਜਿਹੜੀਆਂ ਹੈਗੀਆਂ ਨੇ ਮੇਨ ਚੀਜ਼ਾਂ, ਰੱਬ ਦਾ ਯਾਦ ਰੱਖਦਾ ਹੋਵੇ ਰੱਬ ਨੂੰ ਹਮੇਸ਼ਾ, ਠੀਕ ਹੈ, ਅਤੇ ਉਹ ਸੱਚ ਦਿਲ ਹੋਵੇ, ਅਤੇ ਉਹਦੇ ਅੰਦਰ ਰਾਗ ਹੋਵੇ ਭਰਿਆ ਹੋਇਆ। ਰਾਗ ਦੀ ਗੱਲ ਆਪਾਂ ਅੱਗੇ ਵੀ ਇੱਕ ਵਾਰ ਕੀਤੀ ਸੀ ਮੈਨੂੰ ਕਿਤਾਬ ਦੇ ਵਿੱਚ ਵੀ, ਅਤੇ ਵੀ ਜਿਹੜੇ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਸਾਰਿਆਂ ਨੇ,
ਗੁਰਬਾਣੀ ਵੀ ਚਲੋ ਰਾਗ 'ਚ ਆ ਹੈ ਨਾ, ਸਾਡੇ ਬਾਬਿਆਂ ਨੇ ਵੀ ਦਿੱਤੀ ਹੈ। ਅਤੇ ਜੇ ਤੁਸੀਂ ਦੂਜੇ ਵੀ ਜਿਹੜੇ ਪੜ੍ਹਦੇ ਆ, ਕੋਈ ਸਾਇੰਟਿਸਟ ਨੇ, ਉਹ ਵੀ ਇਹ ਗੱਲਾਂ ਕਰਦੇ ਨੇ। ਜਿਹੜਾ ਮਿਊਜ਼ਿਕ ਹੈ ਇਹ ਮਤਲਬ ਹਜੇ ਤੱਕ ਡਿਫਾਈਨ ਨਹੀਂ ਹੋਇਆ ਲੋਕਾਂ ਤੋਂ ਵੀ ਕੀ ਯੂਨੀਵਰਸਲ ਲੈਂਗੁਏਜ ਦੇ ਤੌਰ 'ਤੇ ਦੇਖਿਆ ਜਾਂਦਾ। ਫਰੀਕੁਐਂਸੀ ਵਾਈਬ੍ਰੇਸ਼ਨਸ ਜਿਹੜੀਆਂ ਆ ਕਿੰਨੀਆਂ ਉਹ ਆ, ਤੁਸੀਂ ਇੰਸਟਰੂਮੈਂਟਲ ਜਾਂ ਕੁਛ ਸਪੈਸੀਫਿਕ ਫਰੀਕੁਐਂਸੀ ਸੁਣਦੇ ਆ, ਦੇਖਦੇ ਆ, ਕਹਿੰਦੇ ਜੀ ਰੀਸੈਟ ਹੋ ਜਾਂਦਾ ਬੰਦਾ, ਵੀ ਉਹ ਚੀਜ਼ਾਂ ਤੁਸੀਂ ਦੇਖ ਲਓ ਵੀ ਹਰੇਕ ਜੇ ਬਾਹਰ ਨਿਕਲੋ ਧੁਨੀ ਸੁਣਦੀ ਤੁਹਾਨੂੰ ਕੋਈ ਖਾਸ ਹੈ ਨਾ, ਅਤੇ ਹਰੇਕ ਚੀਜ਼ ਫਿਰ ਕਿਸੇ ਨਾ ਕਿਸੇ ਕਾਇਦੇ 'ਚ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਾਗ ਆ। ਜਦੋਂ ਤੁਸੀਂ ਸੁਣਦੇ ਆ ਆਵਾਜ਼, ਧੁਨੀ ਪਹਿਲਾਂ ਆਈ ਹੈ ਨਾ। ਸੋ ਅੱਜ ਵੀ ਜਿਹੜੇ ਸਾਇੰਸਦਾਨ ਆ ਬਿਗ ਬੈਂਗ ਆ ਜਾਂ ਪੁਰਾਣੀਆਂ ਗਲੈਕਸੀਜ਼ ਨੂੰ ਅਜੇ ਵੀ ਉਹ ਦੇਖ ਰਹੇ ਆ, ਉਹ ਆਵਾਜ਼ਾਂ ਦੇ ਜ਼ਰੀਏ ਹੀ ਆ, ਉਹ ਰੇਡੀਓ ਸਿਗਨਲਸ ਦੇ ਜ਼ਰੀਏ ਹੀ ਆ, ਉਹ ਵਾਈਬ੍ਰੇਸ਼ਨਸ ਦੇ ਜ਼ਰੀਏ ਹੀ ਆ, ਬਿਲਕੁਲ ਉਹਨਾਂ ਫਰੀਕੁਐਂਸੀਜ਼ ਨੂੰ ਹੀ ਭਾਲ ਰਹੇ। ਸੋ ਇੱਥੇ ਵੀ ਫਿਰ ਜਿਵੇਂ ਹੁਣ ਆਪਾਂ ਪਹਿਲਾਂ ਡਾਕਟਰ ਸਿਕੰਦਰ ਸਿੰਘ ਕਹਿੰਦੇ ਸੀ, ਹੁਣ ਉੱਥੇ ਇਹੀ ਪ੍ਰੋਫੈਸਰ ਪੂਰਨ ਸਿੰਘ ਉਹੀ ਗੱਲਾਂ ਕਰਦੇ ਆ। ਇੱਥੇ ਉਹ ਗੁਰਬਾਣੀ ਦੀਆਂ ਤੁਕਾਂ ਵੀ ਇਸ ਦੇ ਵਿੱਚ ਨਾਲ ਦਿੰਦੇ ਨੇ, ਐਡ ਕਰਦੇ। ਹਾਂ, ਜਿਵੇਂ ਉਹਨਾਂ ਨੇ ਲਿਖਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਹੈ ਨਾ। ਉਹ ਕਹਿੰਦੇ ਮੇਰੀ ਜਾਚੇ ਸਵਾਏ ਔਡਨ ਤੇ ਮੁਹੰਮਦ ਤੇ ਥੋੜ੍ਹਾ ਜਿਹਾ ਕਰਾਮਵੈਲ ਥੀ ਛੁੱਟ ਆਪਦੇ ਚੁਣੇ ਪੁਰਖਾਂ ਵਿੱਚ ਮਤਾਂ ਹੀ ਹੋਰ ਕੋਈ ਜਿਉਂਦਾ ਪੁਰਖ ਹੈ, ਬੇਹੋਸ਼ ਜਿਹੇ ਹੋਏ ਧੜਕਦੇ ਜ਼ਰੂਰ ਜਾਪਦੇ ਹਨ। ਇਹਨਾਂ ਯੁਕਤੀਆਂ ਥੀ ਮੈਨੂੰ ਇਹ ਜਾਪਦਾ ਹੈ ਕਿ ਕਾਰਲਾਈਲ ਨੇ ਇਸ ਪੁਸਤਕ ਵਿੱਚ 6 ਕਿੱਲੀਆਂ ਦੀਵਾਰ ਵਿੱਚ ਠੋਕ ਕੇ ਉਹਨਾਂ ਪਰ ਸੱਚੇ ਕਲਾਧਾਰੀ ਦੇ ਗੁਣ ਗਾ ਕੇ ਲਟਕਾਏ ਹਨ। ਇੱਥੇ ਤਾਂ ਮਤਲਬ ਇਹਨਾਂ ਨੇ 6 ਪੜ੍ਹੇ ਆ। ਹਾਂ, ਉਹਨਾਂ ਨੇ 6 ਪੜ੍ਹੇ, ਬਿਲਕੁਲ ਪੜ੍ਹੇ ਤਾਂ ਉਹਨਾਂ ਨੇ ਸਾਰੇ ਹੋਣਗੇ। ਹਾਂ, ਮੈਨੂੰ ਲੱਗਦਾ ਜਿੱਦਾਂ 2 ਲੈਕਚਰਾਂ ਦੇ ਪੇਜ ਗਵਾਚ ਗਏ, ਕਿਉਂਕਿ ਦੇਖੋ ਉਹਦੇ ਵਿੱਚ ਖੁਦ ਆਪ ਜ਼ਿਕਰ ਕਰ ਰਹੇ ਆ। ਹਾਂ, ਅਤੇ ਫਿਰ ਹੁਣ ਜਾਂ ਫਿਰ ਉਹਨਾਂ ਨੇ ਸੋਚਿਆ ਹੋਣਾ ਵੀ 4 ਇੰਨੇ ਕੀ ਇੰਪੋਰਟੈਂਟ ਆ ਆਪਣੇ ਲਈ। ਹਾਂ, ਅਤੇ ਇੱਥੇ ਹੁਣ ਇਹਨਾਂ ਨੇ 5 ਗੁਣ ਲਿਖੇ ਆ, ਕਹਿੰਦੇ ਵੀ ਜਿਹੜੇ ਮੈਨੂੰ ਲੱਗਦੇ ਆ ਵੀ ਉਹ ਕਲਾਧਾਰੀ 'ਚ ਹੋਣੇ ਚਾਹੀਦੇ ਆ, ਜਿਹੜੀ ਕਿਤਾਬ 'ਚ ਉਹਨਾਂ ਨੇ ਲਿਖੇ ਆ ਕਾਰਲਾਈਲ ਨੇ। ਗੁਣ ਨੰਬਰ 1 ਉਹ ਕਹਿੰਦੇ ਰੱਬ ਦੀ ਲਗਾਤਾਰ ਯਾਦ ਅਤੇ ਅਰਦਾਸ ਭਰਿਆ ਮਨ ਅਤੇ ਦਿਲ। ਗੁਣ ਨੰਬਰ 2 ਸੱਚ ਦਿਲੀ, ਭੋਲਾਪਨ, ਹਉਮੈ, ਅਤੀਤ ਖਰਾਪਨ। ਨੰਬਰ 3 ਇੱਕ ਅੰਦਰ ਦੀ ਉੱਚੀ ਅਵਸਥਾ ਜਿਸ ਕਰਕੇ ਸਧਾਰਨ ਸਹਿਜ ਸੁਭਾਅ, ਬਾਣੀ, ਰਾਗ ਅਰ ਕਵਿਤਾ ਹੁੰਦੀ ਹੈ। ਅਤੇ ਇੱਕ ਰੱਬੀ ਹੁਸਨ ਜਿਹੜਾ ਅੰਦਰੋਂ ਅੰਦਰ ਰੱਬ ਦੇ ਨਾਲ ਜੁੜਨ ਦਾ ਨਤੀਜਾ ਹੁੰਦਾ ਹੈ। ਚੌਥਾ ਜਿਉਂਦਾ ਹੋਣ। ਰਜ਼ਾ ਉੱਪਰ, ਹਾਂ 5ਵਾਂ ਰਜ਼ਾ ਉੱਪਰ ਰਾਜੀ ਰਹਿਣ ਦਾ ਮਹਾਨ ਅੰਦਰਲਾ ਤਿਆਗ। ਠੀਕ ਹੈ, ਇਹ ਹੁਣ 5 ਕਹਿੰਦੇ। ਇਹ ਕਹਿੰਦੇ ਮੈਨੂੰ ਤਾਂ ਸਾਫ਼ ਲੱਗਦਾ ਵੀ ਕਾਰਲਾਈਲ ਇਹ ਗੱਲਾਂ ਕਰ ਰਹੇ। ਦੇਖੋ ਇਹ ਤੋਂ ਬਾਅਦ 'ਚ ਉਹਨਾਂ ਨੇ ਕਈ ਪੂਰੇ ਦੇ ਪੂਰੇ ਸ਼ਬਦ ਲਿਖੇ ਨੇ ਗੁਰਬਾਣੀ ਦੇ ਵੀ, ਜਿਹੜੀਆਂ ਚੀਜ਼ਾਂ ਲੱਗਦੀਆਂ ਨੇ ਵੀ ਇੱਥੇ ਸਮਝਾਉਣ ਦੀ ਉਹਦੇ ਜ਼ਰੀਏ ਹੈ ਨਾ, ਇਹਨਾਂ 5 ਚੀਜ਼ਾਂ ਨੂੰ। ਸੰਤਨ ਕੀ ਮਹਿਮਾ ਕਵਨ ਲਖਾਨੇ। ਠੀਕ ਹੈ ਜੀ। ਅਤੇ ਉਹ ਸਾਰੇ ਜਿਵੇਂ ਹੁਣ ਆਪਾਂ ਚਲੋ ਗੁਰਬਾਣੀ ਦੀਆਂ ਤੁਕਾਂ ਤਾਂ ਨਾ ਪੜ੍ਹਦੇ, ਅਤੇ ਬਟ ਜਿਹੜਾ ਪੜ੍ਹੂਗਾ ਬੰਦਾ ਉਹ ਇਹਨਾਂ ਚੀਜ਼ਾਂ ਨੂੰ ਨਾਲ ਦੀ ਨਾਲ ਰਿਲੇਟ ਕਰ ਸਕਦਾ। ਬਿਲਕੁਲ। ਠੀਕ ਹੈ ਜੀ। ਅਤੇ ਉਹ ਐਂਡ 'ਤੇ ਜਦੋਂ ਫਿਰ ਉਹ ਗੱਲ ਖਤਮ ਆਪਦੀ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹ ਕਹਿੰਦੇ ਵੀ ਸ਼ੁਕਰ ਹੈ ਮੈਂ ਇਹ ਪੋਥੀ ਕਾਰਲਾਈਲ ਦੀ ਕੇਵਲ ਇਸ ਕਾਰਨ ਕਰਕੇ ਉਲਥਾ ਕੀਤੀ ਹੈ ਕਿ ਅੱਜ ਕੱਲ੍ਹ ਦੀ ਸਿੱਖੀ ਨੂੰ ਪਤਾ ਲੱਗ ਜਾਏ ਕਿ ਗੁਰਮੁਖੀ ਸਤਿਕਾਰ ਇੱਕ ਅਮਰ ਅਤੇ ਆਲਾ ਧਰਮ ਹੈ, ਜਿਸ ਦੀ ਸੁਹਣਪ ਅਤੇ ਰਸ ਨੂੰ ਬਾਬਾ ਜੀ ਨੇ ਬਰਾਬਰ ਉਚਾਰਿਆ ਹੈ। ਅਤੇ ਕਾਰਲਾਈਲ ਦੇ ਕਥਨ ਅਨੁਸਾਰ ਅੱਜ ਕੱਲ੍ਹ ਦੀ ਦੁਨੀਆ ਲਈ ਇਹ ਅਸੰਭਵ ਹੋ ਚੁੱਕਾ ਹੈ। ਜਿਵੇਂ ਉਹ ਆਪਣੇ ਤੀਸਰੇ ਵਿਖਿਆਨ ਵਿੱਚ ਕਹਿੰਦਾ ਹੈ ਕਿ ਅਸਲੀ ਕਲਾਧਾਰੀ ਪੂਜਾ ਲਈ ਸਤਿਗੁਰਾਂ ਦੀ ਲੋੜ ਹੈ, ਅੱਜ ਕੱਲ੍ਹ ਹੋ ਨਹੀਂ ਸਕਦੀ। ਤਾਂ ਵੀ ਗੁਰ ਸਿੱਖ ਵਾੜੀ ਵਿੱਚ ਸਤਿਗੁਰਾਂ ਦੇ ਗੁਰਮੁਖ ਸਤਿਕਾਰ ਦਾ ਭਾਵ ਸਤਿਗੁਰ ਦੀ ਆਗਿਆ ਅਨੁਸਾਰ ਪ੍ਰਤੀਪਤ ਹੈ। ਅਤੇ ਸਤਿਗੁਰਾਂ ਦੀ ਆਗਿਆ ਦੇ ਹੁਕਮ ਨਾਲ ਜੇ ਇੱਕ ਦੋ ਨੂੰ ਵੀ ਇਹ ਪੋਥੀ ਪੜ੍ਹ ਕੇ ਜ਼ਿਆਦਾ ਸਮਝ ਆਉਣ ਲੱਗ ਪਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧੇ ਤਾਂ ਮੈਂ ਇਹ ਭੇਟਾ ਸਫਲ ਸਮਝਾਂਗਾ। ਆਓ ਅਰਦਾਸ ਕਰੀਏ। ਗੁਰਮੁਖ ਦਾ ਮੇਲ ਸਾਧ ਦਾ ਸੰਗ ਸਹੀ ਪਿਆਰੇ, ਗੁਰਮੁਖ ਦਾ ਮੇਲ ਸਾਧ ਦਾ ਸੰਗ ਸਹੀ ਪਿਆਰੇ ਮੇਲੀ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਠੀਕ ਹੈ ਜੀ। ਸੋ ਬਿਲਕੁਲ ਜਿੱਦਾਂ ਮਤਲਬ ਕਹਿ ਲਓ ਵੀ ਇਹਨਾਂ ਨੇ ਅਖੀਰ ਦੇ ਵਿੱਚ ਇਹੀ ਜਿਹੜੀ ਗੱਲ ਆ, ਜੇ ਆਪਾਂ ਇਸ ਨੂੰ ਹੋਰ ਡੀਪ ਜਾਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰਦੇ ਹਾਂ, ਡੂੰਘੇ ਜਾਣ ਦੀ ਕੋਸ਼ਿਸ਼ ਕਰੀਏ, ਅਰਸ਼ਦੀਪ ਸਿੰਘ ਵੀ ਕਹਿੰਦਾ ਵੀ ਕਾਰਲਾਈਲ ਉੱਦਾਂ ਤਾਂ ਕਹਿੰਦਾ ਵੀ ਅਸੰਭਵ ਆ ਅੱਜ ਦੇ ਸਮੇਂ 'ਚ, ਪਰ ਉਹਨੇ ਕਿਹਾ ਵੀ ਜਿਹੜੇ ਗੁਰੂ ਦਾ ਇਹ ਧਰਮ ਆ, ਜਿਹੜਾ ਸਿੱਖ ਧਰਮ ਆ, ਇਹਦੇ ਵਿੱਚ ਇਹ ਸਪੇਸ ਹੈਗੀ ਆ।
ਵੀ ਤਾਂ ਹੀ ਵੀ ਉਹਨਾਂ ਗੁਰਮੁਖਾਂ ਦੇ ਨਾਲ ਮਿਲਾਈ ਜਿਹਨੂੰ ਦੇਖ ਕੇ, ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤਾ ਜਿਹੜਾ ਹੋ ਆਵੇ ਵੀ ਉਹ ਕਹਿੰਦਾ ਵੀ ਅਸਲੀ ਕਲਾਧਾਰੀ ਜਿਹੜੀ ਪੂਜਾ ਲਈ ਸਤਿਗੁਰਾਂ ਦੀ ਲੋੜ ਹੈ ਤੇ ਆਪਣੇ ਸਤਸੰਗ ਦੇ ਵਿੱਚ ਸਤਿਗੁਰ ਵਸਦਾ ਹੈ। ਇਹ ਇੱਕ ਜਗ੍ਹਾ ਪ੍ਰੋਫੈਸਰ ਪੂਰਨ ਸਾਹਿਬ ਲਿਖਦੇ ਵੀ ਆ ਵੀ ਜਿਹੜੇ ਕਾਰਲਾਈਲ ਨੂੰ ਉਹਨਾਂ ਨੇ ਸਿੱਖਾਂ ਬਾਰੇ ਨਹੀਂ ਪੜ੍ਹਿਆ ਸੀਗਾ ਜਾਂ ਗੁਰਬਾਣੀ ਬਾਰੇ, ਤੇ ਜੇ ਉਹਨੇ ਪੜ੍ਹਿਆ ਹੁੰਦਾ ਤਾਂ ਉਹਨੇ ਲਿਖਣਾ ਸੀਗਾ ਵੀ ਆਹ ਚੀਜ਼ ਦੀ ਭਾਲ ਆ, ਕਿਉਂਕਿ ਉਹ ਹਰੇਕ ਜਗ੍ਹਾ ਕਹਿੰਦਾ ਵੀ ਇੱਥੇ ਆਹ ਚੀਜ਼ ਐਂ ਹੋਣੀ ਚਾਹੀਦੀ ਆ, ਪਰ ਉਹਨੂੰ ਕੋਈ ਵੀ ਜਿਹੜੇ 6 ਲਿਖੇ ਆ ਉਹ ਉਹਨਾਂ ਨੂੰ ਸੰਪੂਰਨ ਵੀ ਨਹੀਂ ਮੰਨਦਾ ਗਾ, ਕ੍ਰਿਟੀਸਾਈਜ਼ ਵੀ ਕਰਦਾ ਕਿਤੇ ਜਾ ਕੇ, ਹੈ ਨਾ, ਵੀ ਇਹਦੇ 'ਚ ਆਹ ਨਹੀਂ ਹੈਗਾ, ਇਹਦੇ 'ਚ ਆਹ ਨਹੀਂ ਠੀਕ ਆ, ਘਾਟ। ਹਾਂ, ਤੇ ਉਹ ਘਾਟ ਜਿਹੜੀ ਚੀਜ਼ ਉਹ ਜਿਹੜਾ ਪੂਰਨਤਾ ਭਾਲ ਰਿਹਾ ਸੀਗਾ ਉਹਨੂੰ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਉਹਨੂੰ ਗੁਰੂ ਸਾਹਿਬ ਜਾ ਕੇ ਇੱਥੇ ਆ ਕੇ ਲੱਭਣੀ ਸੀਗੀ, ਇੱਥੇ ਪੂਰੀ ਹੋਣੀ ਸੀ। ਹਾਂ, ਪਰ ਉਹਨੇ ਅਫਕੋਰਸ ਸਿੱਖਾਂ ਬਾਰੇ ਪੜ੍ਹਿਆ ਨਹੀਂ ਗਾ। ਜੇ ਉਹਨੇ ਪੜ੍ਹਿਆ ਹੁੰਦਾ ਤਾਂ ਸ਼ਾਇਦ ਉਹ ਨਾਲ ਲਿਖਦਾ। ਹਾਂ, ਠੀਕ ਹੈ। ਸੋ ਇਹ ਹੁਣ ਤੱਕ ਦੇਖੋ ਵੀ ਡਾਕਟਰ ਸਿਕੰਦਰ ਸਿੰਘ ਨੇ ਲਿਖਿਆ ਜਿਹੜਾ ਵੀ ਸੰਪਾਦਕੀ 'ਚ, ਜਾਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ। ਹੁਣ ਇਹ ਤੋਂ ਬਾਅਦ 'ਚ ਅਸਲ 6 ਜਿਹੜੇ ਲੈਕਚਰ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ, ਪਰ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ। ਅਗਲੀ ਵਾਰ ਜਿਹੜੇ ਲੈਕਚਰਸ ਦੇ ਉੱਤੇ ਗੱਲਬਾਤ ਕਰਨੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਸੋ ਅੱਜ ਦਾ ਕਿਤਾਬਨਾਮਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕਲਾਧਾਰੀ ਤੇ ਕਲਾਧਾਰੀ ਪੂਜਾ, ਥਾਮਸ ਕਾਰਲਾਈਲ ਦੀ ਹੀਰੋ ਵਰਸ਼ਿਪ ਐਂਡ ਦਾ ਹੀਰੋਇਕ ਇਨ ਹਿਸਟਰੀ, ਇਹ ਕਿਤਾਬ ਦੇ ਉੱਤੇ ਜਿਹੜੀ ਚਰਚਾ ਹੈ ਉਹ ਆਪਾਂ ਸ਼ੁਰੂ ਕੀਤੀ ਆ। ਸੋ ਮਿਲਦੇ ਹਾਂ ਫਿਰ ਅਗਲੀ ਵਾਰੀ। ਅਰਸ਼ਦੀਪ ਸਿੰਘ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।